ਅੰਕਲ ਨਾਸਰ ਸਾਹਿਬ ਤੁਸੀਂ ਬਾਬਾ ਜੀ ਦੇ ਬਾਰੇ ਦੱਸਿਆ ਹਾਜੀ ਸਾਹਿਬ ਦੇ ਤੇ ਜਿਹੜੇ ਹਾਜੀ ਸਾਹਿਬ ਦੇ ਭਤੀਜੇ ਸੀ ਜੀ ਅਬਦੁਲ ਗਨੀ ਜੀ ਇਹ ਸੇਮ ਏਜ ਸੀ ਤਕਰੀਬਨ ਥੋੜਾ ਜਿਹਾ ਫਰਕ ਸੀ ਹਾਣੀ ਸੀਗਾ ਜੀ ਦੇਖੋ ਜੀ ਕੁਝ 5-7 ਸਾਲ ਦਾ ਫਰਕ ਸੀ। ਬਾਬਾ ਅਬਦੁਲ ਗਨੀ ਜਿਹੜਾ ਸੀ ਨਾ ਬਾਬੇ ਦਾ ਭਤੀਜਾ ਸੀਗਾ 5-7 ਸਾਲ ਦਾ ਹੀ ਕਿਹਦੇ ਬੇਟੇ ਸੀਗਾ ਜੀ ਬਾਬਾ ਅਬਦੁਲ ਗਨੀ ਇਬਰਾਹੀਮ ਦਾ ਬੇਟਾ ਸੀ ਇਬਰਾਹੀਮ ਹਾਂਜੀ ਅੱਛਾ ਜੀ ਉਹ ਇੰਨੇ ਸਾਦਾ ਤੇ ਇੰਨੇ ਸ਼ੌਕੀਨ ਤੋਂ ਬੇਹੱਦ ਜ਼ਿਆਦਾ ਉਹਨੂੰ ਸ਼ੌਕ ਸੀ ਬਾਬੇ ਦੇ ਮੁਤਾਬਕ ਸ਼ੌਕ ਬਹੁਤ ਜ਼ਿਆਦਾ ਸੀ ਤੇ ਉਹ ਮੈਂ ਅਜੀਬ ਕਿਸਮ ਦੀ ਗੱਲ ਇਹ ਦੇਖੀ ਉਹਨਾਂ ਦੀ ਸਾਰੀ ਜ਼ਿੰਦਗੀ ਵੀ ਬਾਬੇ ਨੇ ਬੈਠੇ ਨੇ ਮੰਜੇ ਤੇ ਇਦਾਂ ਹੁੱਕਾ ਪੈਂਦੇ ਹੋਣਾ ਢੋ ਲਾ ਕੇ ਜਾਂ ਸਰਾਣੇ ਤੇ ਸਿਰ ਰੱਖ ਕੇ ਤੇ ਭਾਈ ਗਨੀ ਨੇ ਆਉਣਾ ਉਹਦੇ ਭਤੀਜੇ ਨੇ ਆਉਣਾ ਕੋਲ ਉਹਨੇ ਕਹਿਣਾ ਅਬਦੁਲ ਗਨੀ ਬਹਿ ਜਾ ਇੱਥੇ ਜਾਂ ਨਾਲ ਮੰਜਾ ਤਾਂ 2 ਮੰਜੇ ਬਾਬਾ ਹਰ ਵੇਲੇ ਰੱਖਦਾ 2 ਮੰਜੇ ਇੱਕ ਹੁੱਕਾ 2 ਸਰਾਣੇ ਬਾਬਾ ਹਰ ਵੇਲੇ ਬਹਿਣ ਦਾ ਉਹਦਾ ਤਰੀਕਾ ਇਹ ਸੀ ਵੀ ਅਬਦੁਲ ਗਨੀ ਨਾਲ ਦੇ ਮੰਜੇ ਤੇ ਬਹਿ ਜਾ ਉਹਨੇ ਕਹਿਣਾ ਨਹੀਂ ਚਾਚਾ ਬਸ ਠੀਕ ਆ ਮੈਂ ਠੀਕ ਆ ਉਹਨੇ ਢੂਈ ਲਾਉਣੀ ਕੰਧ ਨੂੰ ਤਾਂ ਬਾਬੇ ਦੇ ਕੋਲ ਬਹਿ ਕੇ ਨਾਲੇ ਬੈਲਾਂ ਦੀਆਂ ਗੱਲਾਂ ਸ਼ੁਰੂ ਕਰ ਦੇਣੀਆਂ ਤੇ ਨਾਲੇ ਹੁੱਕਾ ਪੀਂਦੇ ਰਹਿਣਾ ਤੇ ਜੇ ਫਿਰ ਕਿਤੇ ਘੰਟੇ ਬਾਅਦ ਵੀ ਕਹਿਤਾ ਅਬਦੁਲ ਗਨੀ ਬਹਿ ਜਾ ਯਾਰ ਮੰਜੇ ਤੇ ਬਹਿ ਜਾ ਹੁਣ ਤਾਂ ਰਾਤ ਅੱਧੀ ਹੋ ਗਈ ਆ ਕੋਈ ਗੱਲਬਾਤ ਹੁਣ ਤੇ ਜਿਹੜੀਆਂ ਹੋ ਗਈਆਂ ਕੋਈ ਥੱਕ ਗਿਆ ਨਹੀਂ ਬਾਬਾ ਚੱਲ ਨਹੀਂ ਮੈਂ ਥੱਕਿਆ ਹੀ ਨਹੀਂ ਅੱਛਾ ਜੀ ਉਦੋਂ ਦਾ ਫਰੈਸ਼ ਰਹਿਣਾ ਉਹਨਾਂ ਨੇ ਤੇ ਉਹਨਾਂ ਨੇ ਅੱਜ ਤੇ ਉਹਨਾਂ ਦੇ ਪੁਆਂ ਦੀ ਨਹੀਂ ਬੈਠੇ ਉਹਨਾਂ ਦੇ ਸਰਾਣੇ ਨਹੀਂ ਬੈਠੇ ਉਹਨਾਂ ਦੀ ਇੰਨੀ ਇੱਜ਼ਤ ਕੀਤੀ ਉਹਨਾਂ ਦੇ ਭਤੀਜੇ ਨੇ ਮੰਜੇ ਤੇ ਨਹੀਂ ਬੈਠੇ ਮਾਸ਼ਾਅੱਲਾ ਇੰਨੀ ਇੱਜ਼ਤ ਕੀਤੀ ਸਹੀ ਜੀ ਬਸ ਉਹਦਾ ਥੱਲੇ ਬਹਿ ਜਾਣਾ ਨਾ ਤਾਂ ਹੁੱਕਾ ਪੀਣਾ ਤੇ ਗੱਲਾਂ ਕਰੀ ਜਾਣੀਆਂ ਤੇ ਸ਼ੌਕ ਦੇ ਵਿੱਚ ਜੀ ਆਪਣਾ ਉਹਨਾਂ ਦੀ ਐਫਰਟ ਕੀ ਸੀਗੀ ਜੀ ਬਾਬੇ ਗਨੀ ਦੀ ਹਾਂਜੀ ਬਾਬੇ ਗਨੀ ਦੀ ਐਫਰਟ ਇਹ ਸੀ ਵੀ ਅਗਰ ਜੇ ਕੋਈ ਬੋਲ ਉਹਦੇ ਪਾਸ ਆ ਗਿਆ ਨਾ ਤਾਂ ਉਹਨਾਂ ਦੇ ਅੱਬਿਆਂ ਨੇ ਨਹੀਂ ਲੈ ਕੇ ਦਿੱਤਾ ਤਾਂ ਬਾਬੇ ਤਾਂ ਨਹੀਂ ਉਹਨਾਂ ਦੇ ਵਾਲਦ ਸਾਹਿਬ ਜਾਂ ਤਾਇਆ ਨੇ ਨਹੀਂ ਲੈ ਕੇ ਦਿੱਤਾ ਤਾਂ ਬਸ ਫਿਰ ਇਹ ਸਮਝ ਲੈ ਵੀ ਉੱਥੇ ਕੇ ਰਾਹ 'ਚ ਹੀ ਉਹ ਬੋਲਦਾਂ ਦੇ ਜਿੱਥੇ ਕ ਬੋਲਦ ਖੜਾ ਗਾ ਉਹਦੇ ਨੇੜੇ ਹੀ ਰਹਿਣਾ ਉੱਥੇ ਜਦ ਤੱਕ ਲੈ ਨਹੀਂ ਦਿੱਤਾ ਬਜ਼ੁਰਗਾਂ ਨੇ ਉਹਨੂੰ ਬੋਲਦ ਸਹੀ ਜੀ ਬੋਲਦ ਮੋੜਨਾ ਲੈ ਕੇ ਹੀ ਮੋੜਨਾ ਅੱਛਾ ਜੀ ਹਾਂਜੀ ਉਹਨਾਂ ਦਾ ਇਹ ਸ਼ੌਕ ਸੀ ਅੱਛਾ ਜੀ ਤੁਹਾਨੂੰ ਬਜ਼ੁਰਗਾਂ ਨੇ ਇਹ ਵੀ ਕਿਹਾ ਕਿ ਤੁਸੀਂ ਨਾ ਆਪਣਾ ਇਹਨਾਂ ਦੀ ਜਿਹੜੀ ਸੇਵਾ ਵਾ ਇਹਨਾਂ ਦੇ ਪਿੱਛੇ ਨਹੀਂ ਟਾਈਮ ਨਹੀਂ ਦੇ ਸਕਦੇ ਬੈਲਾਂ ਨੂੰ ਇਨਵੈਸਟਮੈਂਟ ਤੇ ਕਰ ਸਕਦੇ ਲੇਕਿਨ ਟਾਈਮ ਨਹੀਂ ਦੇ ਸਕਦੇ ਇਕੱਲੇ ਪੈਸੇ ਨਾਲ ਨਹੀਂ ਗੱਲ ਬਣਦੀ ਤੇ ਅੱਛਾ ਜੀ ਉਹਨਾਂ ਦਾ ਆਪਣਾ ਬੈਲਾਂ ਦੇ ਨਾਲ ਟਾਈਮ ਕਿਸ ਤਰ੍ਹਾਂ ਗੁਜ਼ਾਰਦੇ ਸੀ ਜਿਹੜਾ ਉਹਨਾਂ ਨੇ ਕਿਹਾ ਕਿ ਤੁਸੀਂ ਨਹੀਂ ਗੁਜ਼ਾਰ ਸਕਦੇ ਜੀ ਦੇਖੋ ਜੀ ਪਹਿਲੀ ਗੱਲ ਤੇ ਹੈ ਤੁਸੀਂ ਵੇਖਿਆ ਨਾ ਜੀ ਉਹਨਾਂ ਹਾਂਜੀ ਹਾਂਜੀ ਉਹਨਾਂ ਨੇ ਇਹ ਆਪਾਂ ਨੂੰ ਕਿਹਾ ਵੀ ਨਾਸਰਾ ਗੱਲ ਸੁਣ ਮੇਰੀ ਬੰਦਾ ਬੈਗ ਮੈਂ ਕਹਿੰਦਾ ਹੈਗਾ ਵੀ ਜੋਕੀ ਤਾਂ ਉਹ ਹੈਗਾ ਵੀ ਜਿਹਨੂੰ ਉਹਦਾ ਜਾਨਵਰ ਮੰਨੇ ਹਾਂਜੀ ਮੈਂ ਤੁਸੀਂ ਬੋਲਦ ਨੂੰ ਹੱਥ 'ਚ ਰੱਸੇ ਫੜਦੇ ਆ ਹਲ ਵੀ ਚਲਾਉਂਦੇ ਆ ਗੱਡੀ ਨੂੰ ਵੀ ਫੜਦੇ ਹੈਗਾ ਰੱਸੇ ਲੇਕਿਨ ਬੋਲ ਤਾਂ ਅੱਗੇ ਨਾਲ ਵੀ ਮਰਿਆ ਆਇਆ ਹੁੰਦਾ ਵਾ ਹਾਂਜੀ ਲੇਕਿਨ ਮੈਂ ਬਾਬੇ ਦੀ ਜ਼ਿੰਦਗੀ ਦੇ ਵਿੱਚ ਦੇਖਿਆ ਜਿਸ ਬੋਲ ਦਾ ਵੀ ਰੱਸਾ ਐਂ ਕਰਕੇ ਫੜਿਆ ਹੈਗਾ ਨਾ ਤਾਂ ਬੋਲਦ ਨੇ ਇਹ ਕਿਹਾ ਹੈਗਾ ਵੀ ਮੇਰੀ ਜਾਨ ਨਿਕਲ ਗਈ ਅੱਛਾ ਜੀ ਬੋਲ 'ਚ ਜੋ ਕੁਛ ਹੁੰਦਾ ਸੀ ਬੋਲ ਦਾ ਆਪਣਾ ਤਨ ਮਨ ਕਰ ਦਿੰਦਾ ਸੀਗਾ ਸਹੀ ਜੀ ਇਸ ਵਾਸਤੇ ਇਹ ਹੈਗਾ ਵੀ ਅਸੀਂ ਕਹਿੰਦੇ ਹੈਗੇ ਆ ਵੀ ਸਵਾਰ ਤਾਂ ਬਿਹਤਰ ਉਹ ਹੀ ਹੈਗਾ ਜਿਹੜਾ ਜਾਨਵਰ 'ਤੇ ਹਾਵੀ ਹੋਵੇ ਤੇ ਅੱਜ ਕੱਲ੍ਹ ਤਾਂ ਰਿਵਾਜ ਕੋਈ ਦੌੜਾਂ ਛੋਟੀਆਂ ਹੋ ਗਈਆਂ ਕੋਈ ਇਹ ਹੈਗਾ ਪਿੱਛੇ ਖੇਤ ਦੀ ਦੌੜ ਹੈਗੀ ਆ ਭਜਾਉਣ ਜਾਂ ਚਲੋ ਹੋਈ ਚੱਲ 1-2 ਇੱਧਰੋਂ ਭਰਾਈ ਜਾਂਦਾ ਇੱਕ ਇੱਧਰੋਂ ਭਰਾਈ ਜਾਂਦਾ ਸੱਜਿਓਂ ਭਰਾਈ ਜਾਂਦਾ ਖੱਬੇ ਭਰਾਈ ਜਾਂਦਾ 20 40 ਸੂਏ ਮਾਰ ਦਿੰਦੇ ਹੈਗੇ ਆ ਲੇਕਿਨ ਉਸ ਵੇਲੇ ਜੇ ਅਸੀਂ ਬੋਲ ਨੂੰ ਭੱਜਣ ਦਾ ਮੌਕਾ ਦਿੰਦੇ ਸੀ ਬੋਲ ਨੂੰ ਬੋਲ ਦੀ ਆਪਣੀ ਦੌੜ ਵੀ ਜਿਹੜੀ ਉਹ ਜਿੰਨੀ ਕੁ ਕਰਦਾ ਉਹਨੂੰ ਕਰ ਲੈਣ ਦਿੰਦੇ ਸੀਗੇ ਉਸ ਤੋਂ ਮਗਰ ਤਾਂ ਤੈਨੂੰ ਪਤਾ ਵੀ ਹਾਲ ਹੀ ਢਿੱਲ ਮਾਰਦਾ ਹੀ ਆ ਲੇਕਿਨ ਹੁਣ ਉਹ ਵਕਤ ਨਹੀਂ ਰਿਹਾ ਉਹ ਗੱਲ ਨਹੀਂ ਰਹੀ ਹੁਣ ਤੇ ਹੈਗਾ ਬੋਲ ਦਾ ਪਤਾ ਕੋਈ ਨਹੀਂ ਲੱਗਦਾ ਸਵਾਰੀ ਚੱਲ ਇੱਕ ਚੱਕੀ ਫੱਟੇ ਜਾਂਦੇ ਤੇ ਅੰਕਲ ਨਾਸਰ ਸਾਹਿਬ ਗਰਾਊਂਡ ਤੋਂ ਬਾਹਰ ਜੀ ਘਰ ਖੁਰਲੀ ਤੇ ਜਿਹੜੀ ਸਵੇਰ ਨੂੰ ਫਰਾਈ ਵਗੈਰਾ ਲਾਉਂਦੇ ਸੈਰ ਵਗੈਰਾ ਕਰਾਉਂਦੇ ਆ ਇਹ ਤੁਹਾਡੇ ਬਜ਼ੁਰਗ ਜੀ ਬੈਲ ਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਸੀ ਕਿਸ ਤਰ੍ਹਾਂ ਟਾਈਮ ਦਿੰਦੇ ਸੀਗੇ ਜੀ ਜਿਹੜਾ ਉਹਨਾਂ ਨੇ ਕਿਹਾ ਕਿ ਤੁਸੀਂ ਨਹੀਂ ਦੇ ਸਕਣਾ ਦੇਖੋ ਜੀ ਉਹ ਸ਼ਾਮ ਨੂੰ ਆ ਹੁਣ ਐਸੀ ਟਾਈਮ ਉਹਨਾਂ ਨੇ ਬੋਲਦਾਂ ਨੂੰ ਘੇ ਦੇਣਾ ਅੱਛਾ ਜੀ ਤੇ ਉਹਨਾਂ ਨੂੰ ਘੇ ਦੇਣਾ ਹੈਗਾ ਵਾ ਉਹਨਾਂ ਨੂੰ ਜਿਹੜਾ ਕੋਈ ਵੰਡ ਪੇੜਾ ਦੇਣਾ ਹੈਗਾ ਵਾ ਇਸ ਵੇਲੇ ਬੋਲਦਾਂ ਦੇ ਝੁੱਲਾਂ ਪਈਆਂ ਹੁੰਦੀਆਂ ਸੀ ਅੱਛਾ ਵੰਡ ਪੇੜੇ ਦਾ ਘਰ ਹੀ ਬਣਾਉਂਦੇ ਸੀ ਨਾ ਜੀ ਹਾਂਜੀ ਤੇ ਕੀ ਪਾਉਂਦੇ ਸੀਗੇ ਜੀ ਵੰਡੇ ਦੇ ਵਿੱਚ ਜੀ ਦੇਖੋ ਜੀ ਮੇਥੇ ਪਾਉਂਦੇ ਸੀਗੇ ਆਲਸੀ ਪਾਉਂਦੇ ਸੀ ਕਿ ਘੇ ਪਾਉਂਦੇ ਸੀਗੇ ਤੇ ਜਦੋਂ ਕਦੇ ਹਾਲਾਂ ਦੇ ਦਿਨ ਵੀ ਹੁੰਦੇ ਸੀਗੇ ਬੋਲ ਨੂੰ ਮਜ਼ੀਦ ਤਾਕਤਵਰ ਕਰਨਾ ਹੈਗਾ ਉਸ ਵੇਲੇ ਜਿਹੜੇ ਹੈਗਾ ਛੋਲਿਆਂ ਦਾ ਵੰਡਾ ਵੀ ਪਾਉਂਦੇ ਸੀਗੇ ਅੱਛਾ ਜੀ ਹਾਂਜੀ ਤਾਂ ਜਿਹੜੇ ਬੈਲ ਭਜਾਉਂਦੇ ਸੀ ਬਾਬੇ ਹੁਣੇ ਜੀ ਇਹਨਾਂ ਦੇ ਕੋਲੋਂ ਖੇਤੀਬਾੜੀ ਦਾ ਕੰਮ ਵੀ ਲੈਂਦੇ ਸੀ ਖੇਤੀਬਾੜੀ ਦਾ ਕੰਮ ਲੈਂਦੇ ਸੀ ਅੱਛਾ ਜੀ ਬਿਲਕੁਲ ਉਸ ਵੇਲੇ ਇਦਾਂ ਤਾਂ ਹੈ ਨਹੀਂ ਸੀ ਵੀ ਉਹਨੂੰ ਪੀਰ ਬਣਾ ਲੈਂਦੇ ਸੀਗੇ ਉਹਨੂੰ ਘਰ ਬੋਲ ਨੂੰ ਖੁੱਲੀ ਤੇ ਖੜੇ ਰੱਖਣਾ ਤੇ ਖੇਤੀਬਾੜੀ ਉਹ ਤੋਂ ਪੂਰੀ ਕਰਾਉਂਦੇ ਸੀਗੇ ਆਪਣਾ ਕੰਮ ਕਰਦੇ ਸੀ ਆਪਣੀ ਰੋਜ਼ੀ ਕਮਾਉਂਦੇ ਸੀਗੇ ਅੱਛਾ ਜੀ ਹਾਂ ਵਰਜ਼ਿਸ਼ ਦੇ ਵਿੱਚ ਬੋਲ ਨੂੰ ਹਰ ਵੇਲੇ ਰੱਖਦੇ ਸੀ ਔਰ ਖੁਰਾਕ ਦੇ ਵਿੱਚ ਰੱਖਦੇ ਸੀਗੇ ਤੇ ਬੋਲ ਜਿਹੜਾ ਹੈਗਾ ਕੰਮ ਜਿੰਨਾ ਪੀਰ ਬਣਾਉਂਦੇ ਜੀ ਬੈਲ ਨੂੰ ਦੇਖੋ ਜੀ ਹੁਣ ਤਾਂ ਇਹ ਹੈਗਾ ਵੀ ਬੋਲ ਖੜਾ ਆਰਾਮ ਕਰਦਾ ਖਾਈ ਜਾਂਦਾ ਘੇ ਖਾਈ ਜਾਂਦਾ ਉੱਥੇ ਜਾ ਕੇ 2 ਛਾਲਾਂ ਮਾਰ ਜੇ ਨਾ ਮਾਰ ਜੇ ਬਣਾਉਂਦਾ ਜੀ ਅਲਸੀ ਵਗੈਰਾ ਤੁਸੀਂ ਕਿਹਾ ਐਡ ਕਰਦੇ ਸੀ ਵੰਡੇ 'ਚ
ਉਹ ਤਾਂ ਸਰਦੀਆਂ 'ਚ ਨਾ ਜੀ, ਗਰਮੀਆਂ ਨੂੰ ਕੀ ਕੋਈ ਚੇਂਜਿੰਗ ਕਰਦੇ ਸੀ ਵੰਡੇ 'ਚ ਜੀ? ਦੇਖੋ ਜੀ, ਜਾਨਵਰ ਨੂੰ ਤਿਆਰ ਰੱਖਣ ਵਾਸਤੇ ਉਹਨੂੰ ਜਿਸਮਾਨੀ ਤੌਰ ਤੇ ਤਾਕਤ ਦੀ ਵੀ ਬਹੁਤ ਜ਼ਰੂਰਤ ਆ। ਇਹ ਨਹੀਂ ਵੀ ਕੱਲਾ ਕਿਸੇ ਤਾਂ ਕੋਈ ਤਾਕਤ ਵੀ ਹੈ, ਤਾਕਤ ਹੈ ਲੇਕਿਨ ਏਡੀ ਤਾਕਤ ਹੈ ਨਹੀਂ ਨਾ। ਉਹਦੇ ਨਾਲ ਇਹ ਹੈਗਾ ਆਲਸੀ ਵੰਡਾ ਇਹ ਉਹ ਤੇ ਡੰਗਰ ਨੂੰ ਦੇਣਾ ਪੈਂਦਾ ਹੈਗਾ ਨਾ। ਤੇ ਜਿਹੜੀ ਸਵੇਰ ਨੂੰ ਫਰਾਈ ਲਾਉਂਦੇ ਜੀ ਬੰਨਿਆਂ ਤੇ ਜਾ ਕੇ, ਉਹ ਲਾਉਂਦੇ ਸੀਗੇ ਜਾਂ ਨਹੀਂ ਜੀ? ਬਿਲਕੁਲ ਜੀ, ਰਾਤ ਨੂੰ ਇਸ ਵੇਲੇ 9-10 ਵਜੇ ਤੋਂ ਮਗਰੋਂ ਉਹਨਾਂ ਨੂੰ ਝੁੱਲਾ ਚਾਲਾਂ ਦੇ ਕੇ ਜਿਹੜਾ ਹੈਗਾ ਰੈਸਟ ਕਰਨੀ, ਰਾਤ ਅਜ਼ਾਨ ਨਾਲ ਉੱਠ ਕੇ ਆਬਦ ਨਾਲ ਹੁੰਦਾ ਸੀਗਾ। ਅੱਛਾ ਜੀ। ਤੇ ਜਾ ਕੇ ਡੰਗਰਾਂ ਨੂੰ ਫੇਰਨਾ, ਇਹ ਨਹੀਂ ਵੀ ਬਹੁਤ ਸਰਪਟ ਫੇਰਨਾ ਜਾਂ ਉਹਨਾਂ ਨੂੰ ਮਾਰਨਾ, ਨਹੀਂ, ਉਹਨਾਂ ਦੀ ਜਿਵੇਂ ਇੱਕ ਐਕਸਰਸਾਈਜ਼ ਕਰਾਉਣੀ ਤਾਂ ਕਿ ਉਹ 2 ਮਰਬੇ ਭੱਜਣ ਵੀ ਤਾਂ ਫੁੱਲਣ ਨਾ। ਸਹੀ ਜੀ, ਐਕਸਰਸਾਈਜ਼। ਤੇ ਸੋ ਐਨ ਜੀ ਨਾਸਰ ਸਾਹਿਬ ਨੇ ਜ਼ਿਕਰ ਕੀਤਾ ਆਬਦ ਭਾਈ ਜੀ, ਇਹ ਬਾਬਾ ਜੀ ਦੇ ਨਾਲ ਰਹੇ ਨੇ ਜੀ ਗੁਲਾਮ ਮੁਹੰਮਦ ਅਲਮਰੂਫ ਬਾਬਾ ਗਾਮਾ ਰਾਮੀਆਂ, ਉਹਨਾਂ ਦੇ ਨਾਲ ਜੀ ਇਹਨਾਂ ਦੀਆਂ ਰਫਾਕਤਾਂ ਰਹੀਆਂ ਜੀ। ਸੋ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਅਸਲਾਮ ਵਾਲੇਕੁਮ ਭਾਜੀ। ਵਾਲੇਕੁਮ ਅਸਲਾਮ ਭਾਜੀ, ਤੁਹਾਡੇ ਅੱਬਾ ਜੀ ਦਾ ਕੀ ਨਾਮ ਹੈ ਜੀ? ਅਬਦੁਲ ਰਸ਼ੀਦ। ਅੱਛਾ ਜੀ, ਪਹਿਲੇ ਇਹ ਕਹਿੰਦੇ ਕਿ ਤੁਹਾਡੇ ਵਾਲਦ ਸਾਹਿਬ ਸੀਗੇ ਜਿਹੜੇ, ਉਹਨਾਂ ਦੀ ਰਾਣਾ ਸਾਹਿਬ ਬਾਬਾ ਜੀ ਗੁਲਾਮ ਮੁਹੰਮਦ ਨਾਲ ਰਹੀਆਂ ਰਫਾਕਤਾਂ ਜੀ ਬਹੁਤ ਚਿਰ। ਫਿਰ ਤੁਹਾਡੀਆਂ ਜੀ? ਫਿਰ ਸਾਡੀਆਂ ਹੋ ਗਈਆਂ। ਤੁਸੀਂ ਸਵਾਰੀ ਕੀਤੀ ਜੀ? ਬਿਲਕੁਲ ਕੀਤੀ। ਅੱਛਾ ਜੀ। ਬਹੁਤ ਸਾਰੇ ਮੈਦਾਨਾਂ 'ਚ ਬੋਲ ਪਈ ਆਏ ਮੈਂ ਜਾ ਕੇ। ਅੱਛਾ ਜੀ। ਹਾਂਜੀ। ਤੇ ਬਾਬਾ ਜੀ ਦੇ ਨਾਲ ਤੁਹਾਡਾ ਬਹੁਤ ਟਾਈਮ ਗੁਜ਼ਰਿਆ ਜੀ? ਬਹੁਤ ਟਾਈਮ ਗੁਜ਼ਰਿਆ ਕਿ ਬਾਬਾ ਜੀ ਦੇ ਸ਼ਾਗਿਰਦੀ ਸਾਨੂੰ ਬਾਬਾ ਜੀ ਨੇ ਕੀਤਾ। ਬਾਬਾ ਜੀ ਦਾ ਜੀ ਰਵਈਆ ਕਿਦਾਂ ਦਾ ਹੁੰਦਾ ਸੀ ਜੀ ਆਪਣੇ ਜੂਨੀਅਰ ਬੰਦਿਆਂ ਨਾਲ, ਪਿੰਡ 'ਚ ਜੀ ਸ਼ੌਕ ਵਾਲੇ ਬੰਦਿਆਂ ਨਾਲ? ਬਹੁਤ ਅੱਛਾ ਰਵਈਆ ਹੁੰਦਾ ਸੀ। ਤੁਹਾਡੇ ਜੂਨੀਅਰ ਬੰਦਿਆਂ ਨਾਲ ਲਾਉਂਦੇ ਹੁੰਦੇ ਸੀ ਤਾਂ ਕਿ ਸ਼ੌਕ ਵਧੇ। ਅੱਛਾ ਜੀ। ਕੁਝ ਜ਼ਿੱਦਬਾਜ਼ੀ ਕੋਈ ਨਹੀਂ ਜਾਂ ਮੁਕਾਬਲਾ ਕੋਈ ਨਹੀਂ ਸੀ ਕਰਨਾ। ਆਪ ਸਮਾਂ ਬੋਲ ਫੜ ਕੇ ਪਿੱਛੇ ਕਰ ਲੈਣਾ, ਇਹਦਾ ਹੌਸਲਾ ਵਧੇ ਵੀ ਇਹ ਨਿਕਲ ਗਿਆ, ਮੈਂ ਜਿੱਤ ਗਿਆ ਬਾਬੇ ਨੂੰ। ਅੱਛਾ ਜੀ। ਅੱਛਾ, ਬਾਬਾ ਜੀ ਇਦਾਂ ਵੀ ਕਰ ਲੈਂਦੇ ਸੀਗੇ, ਦੂਸਰੇ ਬੰਦੇ ਨੂੰ ਜਿਤਾ ਦੇਣਾ ਕਿ ਉਹ ਜਿੱਤ ਕੇ ਖੁਸ਼ ਹੋ ਜਾਵੇ? ਸਿਰਫ ਪਿੰਡ 'ਚ। ਅੱਛਾ, ਜਿਹੜੇ ਪਿੰਡ 'ਚ ਕਿ ਅਗਲਾ ਇਹ ਨਾ ਮਹਿਸੂਸ ਕਰੇ ਕਿ ਮੈਂ ਬਾਬੇ ਨੂੰ ਬਹਰਾਤਾ, ਬਾਬੇ ਨੇ ਇਦਾਂ ਕੀਤਾ। ਬਾਬੇ ਨੇ ਆਪਣੇ ਬੋਲਾਂ ਦੀ ਤਿਆਰੀ ਕਰ ਲਈ, ਅਗਲੇ ਦਾ ਬੋਲ ਦਾ ਗੱਲ ਦਾ ਗਾਟਾ ਮੋਰੇ ਕਰ ਦੇਣਾ ਆਪਣੀ ਲੋਕਲ ਜੀ। ਤੇ ਉਹਦਾ ਵੀ ਨਾਲ ਲਾ ਕੇ ਭਿਉਣੇ ਜਦੋਂ ਵੀ ਉਹ ਬਾਬੇ ਨੇ। ਤੁਸੀਂ ਆਪਣੀ ਜ਼ਿੰਦਗੀ 'ਚ ਜੀ ਬਾਬੇ ਹੋਣਾ ਦੀ ਜ਼ਿੰਦਗੀ ਦੇ ਵਿੱਚ ਕਿਹੜੀ ਦੌੜ ਆ ਜੀ ਜਿਹੜੀ ਨਾਮਵਰ ਤੇ ਯਾਦਗਾਰ ਦੌੜ ਆ ਜੀ, ਜਿਹਦਾ ਤੁਹਾਨੂੰ ਹਰ ਟਾਈਮ ਦਿਲ ਦੇ ਵਿੱਚ ਰਹਿੰਦਾ ਜੀ? ਕੋਈ ਐਸੀ ਦੌੜ ਹੋਈ ਜੀ ਕੋਈ? ਕਿਹੜੀ ਜੀ? ਦੌੜਾਂ ਹੋਈਆਂ, ਅਸੀਂ 8 'ਚ ਬੋਲ ਭਜਾਏ। ਬਹੁਤ ਕਿਹੜੀ 8 ਜੀ? ਕਲਿਆਣਪੁਰ 8 'ਚ ਮੈਂ ਆਪ ਭਜਾਏ ਸੀ ਬਾਬੇ ਦੇ ਬੋਲ। ਮੈਂ ਕਿਆਣੇ ਬੋਲ ਭਜਾਏ ਬਾਬੇ ਵਾਲੇ। ਜਦੋਂ 8 'ਚ ਭਜਾਏ ਤੁਸੀਂ ਜੀ, ਕਿੰਨੀਆਂ ਗੱਡੀਆਂ ਸੀ ਜੀ ਉੱਥੇ? ਉੱਥੇ ਗੱਡੀਆਂ 80-82 ਗੱਡੀਆਂ ਉਦੋਂ ਹੁੰਦੀਆਂ ਸੀ। ਸਫ਼ਰ ਕਿੰਨਾ ਸੀ ਜੀ ਦੌੜ ਦਾ? 8 ਕਿੱਲੇ। ਅੱਛਾ ਜੀ। ਤੁਸੀਂ ਸਵਾਰੀ ਕੀਤੀ? ਸਵਾਰ ਇੱਕ ਹੁੰਦਾ ਸੀ, ਦੋ ਹੁੰਦੇ ਸੀ? ਇੱਕੋ ਹੀ ਸਵਾਰ ਮੈਂ ਭਜਾਏ। ਤੁਹਾਡੇ ਕੋਲ ਬੈਲ ਕਿਹੜੇ ਸੀਗੇ? ਇੱਕ ਕੱਕਾ ਜਿਹਾ ਬੈਲ ਸੀ, ਬਾਬਾ ਲਿਆਉਂਦਾ ਸੀ, ਦੇ ਲੈਂਦਾ ਸੀ। ਉਦੋਂ ਬੋਲ ਬਾਬਾ ਪੱਕਾ ਨਹੀਂ ਸੀ ਰੱਖਦਾ ਹੁੰਦਾ, ਜਿਹੜਾ ਬੋਲ ਕੁਝ ਚੰਗਾ ਨਿਕਲ ਉਹ ਰੱਖ ਲੈਣਾ, ਦੂਆ ਦੇ ਦੇਣਾ। ਅੱਛਾ ਜੀ। ਹਾਂ, ਸਹੀ ਜੀ। ਚੰਗਾ ਬੋਲ ਰੱਖਣਾ ਤੇ ਬਾਬੇ ਦਾ ਸ਼ੌਕ ਹੀ ਚੰਗਾ ਬੋਲ ਰੱਖਣਾ ਸੀ। ਉਦੋਂ ਤੁਹਾਡੇ ਮੁਕਾਬਲੇ 'ਚ ਕਿਹੜੀਆਂ ਗੱਡੀਆਂ ਲੱਗੀਆਂ ਸੀ 8 'ਚ ਜੀ? ਸਾਡੇ ਨਾਲ ਲੱਗੇ ਸੀ ਬੋਲ ਕਲਿਆਣਪੁਰੀਆਂ ਦੇ ਲੱਗੇ ਸੀ ਬੋਲ ਚੰਗੀਆਂ ਗੱਡੀਆਂ ਸੀ ਉਦੋਂ, ਇੰਨਾ ਤਾਂ ਨਹੀਂ ਯਾਦ। ਬੋਲ 57 ਵਾਲਿਆਂ ਦੇ ਚੰਗੇ ਸੀ ਬੋਲ। ਅੱਛਾ ਜੀ। ਇਹਨਾਂ ਨੂੰ ਪੈਰਾਂ ਦੀ ਹਾਰ ਜਿੱਤ ਹੋਈ ਸੀ ਸਾਡੀ ਉਦੋਂ। ਪਾਰਟੀਆਂ 2 ਹੁੰਦੀਆਂ ਸੀ? ਪਾਰਟੀਆਂ 2। ਕਿਹੜੀਆਂ ਜੀ? ਰਾਣੀ ਸ਼ਰੀਫ ਦੀ ਪਾਰਟੀ। ਅੱਛਾ ਜੀ। ਤੇ ਬਾਬੇ ਦੀ ਪਾਰਟੀ। ਬਾਬੇ ਦੀ ਪਾਰਟੀ 'ਚ ਪਹਿਲਾਂ 57 ਬਰਕਤ ਨਾਲ ਆ ਗਿਆ, ਫਿਰ ਮੁੜ ਕੇ ਸੇਠ ਅਬਦੁਲ ਹਮੀਦ ਆ ਗਿਆ ਨਾਲ। ਅੱਛਾ ਜੀ। ਫਿਰ ਉਹ ਬਾਬੇ ਹੋਣੀ ਜੋ ਕਿ ਉਮਰ ਦੇ ਹਿਸਾਬ ਨਾਲ ਬੁੱਢੇ ਹੋ ਗਏ। ਅੱਛਾ ਜੀ। ਫਿਰ ਨਵੇਂ ਮੁੰਡੇ ਉੱਠਦੇ ਰਹੇ। ਬਾਬੇ ਦੀ ਪਾਰਟੀ ਬਾਬੇ ਦੀ ਚੱਲਦੀ ਸੀ ਨਾ। ਅੱਛਾ ਜੀ। ਫਿਰ ਉਹ ਜਿੱਦਾਂ ਸੇਠ ਆ ਗਿਆ, ਫਿਰ ਸੇਠ ਦਾ ਨਾਂ ਹੋ ਗਿਆ, ਬਰਕਤ ਦਾ ਹੋ ਗਿਆ। ਸਹੀ ਜੀ। ਤੇ ਸੇਠ ਸਾਹਿਬ ਨੇ ਭਾਜੀ ਸ਼ੌਕ ਕਿਸ ਤਰ੍ਹਾਂ ਦਾ ਕੀਤਾ ਜੀ? ਸੇਠ ਦਾ ਸ਼ੌਕ ਵੀ ਚੰਗਾ ਸੀ, ਬਹੁਤ ਅਮੀਰ ਬੰਦਾ ਸੀ। ਉਹ ਹਾਰ ਨੂੰ ਮਹਿਸੂਸ ਨਹੀਂ ਸੀ ਕਰਦਾ। ਅੱਛਾ ਜੀ। ਜਿੱਦਾਂ ਸਾਡੇ ਲੋਕ ਜਾਂ ਹੁਣ ਦੇ ਲੋਕ ਚਾਦਰਾਂ ਚੱਕਦੇ ਆ, ਨਹੀਂ। ਹਾਂਜੀ। ਮਹਿਸੂਸ ਨਹੀਂ ਸੀ ਕਰਦਾ, ਬਸ ਇੰਨਾ ਹੀ ਹਾਰ ਗਿਆ ਵੀ ਹਾਰ ਗਿਆ। ਅੱਛਾ ਜੀ। ਹਾਰ ਜਿੱਤ ਹੋ ਗਈ। ਬਹੁਤ ਅੱਛਾ ਆਦਮੀ ਸੀ। ਸੇਠ ਸਾਹਿਬ ਦੇ ਐਡ ਹੋਣ ਤੋਂ ਪਹਿਲਾਂ ਜੀ ਸੇਠ ਸਾਹਿਬ ਦੇ ਨਾਲ ਸੇਠ ਸਾਹਿਬ ਜੀ ਹਲੇ ਨਹੀਂ ਆਏ ਤੁਹਾਡੇ ਕੋਲ ਜੀ? ਤੁਹਾਡੀਆਂ ਸੀ 2 ਪਾਰਟੀਆਂ ਜੀ, ਇੱਕ ਰਾਣਾ ਸਾਹਿਬ ਦੀ, ਇੱਕ ਤੁਹਾਡੀ ਜੀ। ਤੇ ਓਵਰਆਲ ਜੀ ਜ਼ਿਆਦਾ ਜਿੱਤਦੇ ਰਾਣਾ ਸਾਹਿਬ ਸੀ ਜਾਂ ਤੁਸੀਂ, ਜਾਂ ਬਰਾਬਰ ਦਾ ਹੀ ਕੰਮ ਹੁੰਦਾ ਸੀਗਾ ਜੀ? ਉਹ ਪਹਿਲਾਂ ਜਿਹੜੀ ਸੀਗੀ ਨਾ, ਕੌਣ ਜਿੱਤੇ ਸੀ ਜ਼ਿਆਦਾ? ਰਾਣਾ ਸਾਹਿਬ ਨੇ ਬੜੀਆਂ ਦੌੜਾਂ ਵੀ ਸਾਡੇ ਤੋਂ ਜ਼ਿਆਦਾ ਜਿੱਤੀਆਂ ਔਰ ਛੋਟੀਆਂ ਦੌੜੀਆਂ ਤਕਰੀਬਨ ਜ਼ਿਆਦਾ ਜਿੱਤੀਆਂ। ਰਾਣਾ ਸਾਹਿਬ ਜਿੱਤੇ। ਰਾਣਾ ਸਾਹਿਬ ਜਿੱਤੇ। ਸਹੀ ਜੀ। ਅੱਛਾ ਜੀ। ਔਰ ਇਹ ਵੀ ਬਜ਼ੁਰਗਾਂ 'ਚ ਇਹ ਬੜੀ ਖੂਬੀ ਸੀਗੀ। ਉਹਨਾਂ ਨੇ ਕਿਹਾ ਵੀ ਜੇ ਉਹਨਾਂ ਦੇ ਬੋਲ ਸਾਡੇ, ਜੇ ਅਸੀਂ ਹਰੇ ਹੈਗੇ ਆ ਤਾਂ ਉਹਨਾਂ ਨੇ ਕਿਹਾ ਸਾਡੇ ਬੋਲ ਦੀ ਉਹਨਾਂ ਨੂੰ ਘੱਟ ਹੈਗੇ ਆ। ਅੱਛਾ ਜੀ। ਮੰਨਦੇ ਸੀ। ਉਹਦੇ ਕਹਿਣਾ ਬੋਲ ਦੀ ਚੰਗੇ ਸਾਡੇ ਨਾਲੋਂ, ਐਵੇਂ ਨਹੀਂ ਜਿੱਤਿਆ ਸਾਡੇ ਤੋਂ। ਦੁਬਾਰਾ ਇਹ ਹੈਗਾ ਵੀ ਮਜ਼ੀਦ ਤਿਆਰੀ ਕਰਕੇ ਦੇਖ ਲੈਂਦੇ ਹੈਗੇ ਆ। ਤੇ ਇਹ ਵੀ ਕਦੇ ਨਹੀਂ ਸੀ ਕਿਹਾ ਵੀ ਸਾਨਾ ਕੋਈ ਹੇਰਾ ਫੇਰੀ ਉਹਨੇ ਕੀਤੀ ਹੈਗੀ ਆ ਜਾਂ ਐ ਹੋਈ ਜਾਂ ਨਹੀਂ। ਕਹਿਣਾ ਨਹੀਂ, ਬੋਲ 2 ਤੇ ਚੰਗੇ ਸੀਗੇ, ਉਹ ਜਿੱਤੇ ਹੈਗੇ।
ਤੇ ਬਾਬਾ ਜੀ ਸਵਾਰੀ ਦੀ ਤਕਨੀਕ ਕੀ ਹੁੰਦੀ ਸੀਗੀ ਜੀ ਗੁਲਾਮ ਮੁਹੰਮਦ ਜੀ? ਬਾਬਾ ਜੀ ਦੀ ਸਵਾਰੀ ਦੀ ਤਕਨੀਕ ਆਮ ਬੰਦਾ ਨਹੀਂ ਕਰ ਸਕਦਾ ਜਿੱਦਾਂ ਬਾਬਾ ਜੀ ਸਵਾਰੀ ਜਿੱਦਾਂ ਬਾਬੇ ਹੋਣੀ ਸਵਾਰੀ ਕਰਦੇ ਮਸਲਨ ਜੀ ਸੀ। ਕਿਹੜੇ ਗੁਰ ਸੀਗੇ ਬਾਬੇ ਜੀ? ਉਹਨਾਂ ਦੇ ਕੋ ਦੇਖ ਲੈਂਦੇ ਹੁੰਦੇ ਸੀ ਵੀ ਆਹ ਬੋਲ ਮੇਰਾ ਕੰਡੇ ਜਾਏਗਾ, ਉਹਨੂੰ ਫੜ ਕੇ ਥੋੜਾ ਜਿਹਾ ਥੱਲੇ ਕਰ ਲੈਣਾ ਰੱਸਿਆਂ ਦੇ ਵਿੱਚ। ਤੁਹਾਨੂੰ ਪਤਾ ਹਾਂਜੀ ਦੇਖੋ ਜੀ, ਬਾਬਾ ਜੀ ਹੁਣੀ ਜ਼ਿਆਦਾ ਸੂਆਂ ਦੇ ਕਾਇਲ ਨਹੀਂ ਸੀਗੇ। ਸਹੀ ਜੀ। ਉਹ ਅਸਲ ਬੇਸਿਕਲੀ ਤੋਂ ਹਲ ਸੁਹਾਗੇ ਦੇ ਜ਼ਿਆਦਾ ਸ਼ੌਕੀਨ ਸੀਗੇ। ਆ ਗੱਡੀਆਂ ਦਾ ਸ਼ੌਕ ਤਾਂ ਬਾਅਦ ਚ ਸੀਗਾ, ਜਾਂ ਉਹਨਾਂ ਦੇ ਵਿੱਚ ਇੱਕ ਬਰਾਬਰ ਦਾ ਸੀਗਾ ਤੇ ਜ਼ਿਆਦਾ ਉਹ। ਲੇਕਿਨ ਉਹ ਬਾਬਾ ਕਹਿੰਦਾ ਹੁੰਦਾ ਵੀ ਰੱਸੇ ਫੜੇ ਜਿਹੜਾ ਬੋਲ ਨਹੀਂ ਮਾਲਕ ਨੂੰ ਪਿਛਲੇ ਤੋਂ ਨੂੰ ਪਛਾਣਦਾ ਤੇ ਫਿਰ ਪਿਛਲੇ ਬੰਦਾ, ਹਾਂਜੀ, ਫਿਰ ਪਿਛਲਾ ਜੋਕੀ ਦਾ ਕੀ ਫਾਇਦਾ? ਫਿਰ ਉਸ ਜਿਸ ਨੂੰ ਡੰਗਰ, ਜਿਹੜਾ ਡੰਗਰ ਮਾਲਕ ਤੋਂ ਪਿਛਲੇ ਤੋਂ ਡਰਦਾ ਨਹੀਂ, ਰੱਸਿਆਂ ਫੜਿਆਂ ਤੋਂ, ਜਾਂ ਉਹਦੀ ਜਾਨ ਨਹੀਂ ਨਿਕਲਦੀ, ਉਹਨੂੰ ਪਛਾਣਦਾ ਨਹੀਂ, ਤੇ ਫਿਰ ਉਹਨੂੰ ਮਤਲਬ ਸ਼ੌਕ ਨਹੀਂ ਕਰਨਾ ਚਾਹੀਦਾ। ਸਹੀ ਜੀ। ਹਾਂਜੀ, ਜਾਂ ਜਿਸ ਨੂੰ ਜੋ ਕੁਝ ਬਾਲ ਨੂੰ ਖਿਲਾਇਆ ਹੈਗਾ ਜੀ ਦੂਸਰੇ ਦਿਨ ਉਹ ਤੋਂ ਬਿਹਤਰ ਨਾ ਹੋਇਆ ਤਾਂ ਫਿਰ ਉਹ ਇਹਦਾ ਮਤਲਬ ਮਾਲ 'ਚ ਕੁਤਾਹੀ ਆ। ਸਹੀ ਜੀ। ਮਾਲਕ ਦੇ ਵਿੱਚ ਕੁਤਾਹੀ ਆ। ਇਸ ਵਾਸਤੇ ਉਹ ਆਪਣੀ ਖਿਲਾਉਣ ਨੂੰ ਪੂਰਾ ਕਰ ਦਿੰਦੇ ਸੀਗੇ, ਫਿਰ ਕਹਿੰਦੇ ਸੀ ਬਾਲ ਵਧਣਾ ਚਾਹੀਦਾ ਵਾ। ਸਹੀ ਜੀ। ਹਾਂਜੀ। ਤੇ ਭਾਜੀ ਤੁਸੀਂ ਤੁਸੀਂ ਮੇਰਾ ਉਸਤਾਦ ਇਹ ਗੱਲ ਕਹਿਣਾ ਹੁੰਦਾ ਸੀ, ਹਾਂਜੀ, ਉੱਠਦੇ ਆ ਬੋਲਾਂ ਨੂੰ ਇੱਕ ਸੂਆ ਲਾਉਣਾ ਹੁੰਦਾ ਬਰਾਬਰ ਕਰਨ ਲਈ, ਜਾਂ ਅਗਰ ਬੋਲ ਪਿੱਛੇ ਰਹਿ ਜਾਣ ਜਾਂ ਬੋਲ ਥੋੜਾ ਜਿਹਾ ਵਾਧਾ ਘਾਟਾ ਕਰਨ, ਇੱਕ ਸੂਆ ਲਾਉਣਾ ਉਹਨਾਂ ਨੂੰ ਬਰਾਬਰ ਕਰਨ ਲਈ, ਦੂਸਰਾ ਸੂਆ ਲਾਉਣਾ ਉਹਨਾਂ ਨੂੰ ਵੀ ਜੇ ਉਹ ਕੁਛ ਕਰਦੇ ਆ ਗਾਟਾ ਕੱਢਦੇ ਆ ਤੇ ਤੀਆ ਸੂਆ ਸਿਰਫ ਉਦੋਂ ਮਾਰਨਾ ਜਦੋਂ ਬੋਲ ਗਲ ਕੱਢ ਗਏ। ਅੱਛਾ ਜੀ। ਹੁਣ ਦੇ ਸਵਾਦ ਤੇ ਰਾੜ ਵੀ ਮਾਰੀ ਜਾਂਦੇ ਆ, ਸੂਏ ਵੀ ਮਾਰੀ ਜਾਂਦੇ ਆ। ਸਾਡੇ ਉਸਤਾਦ ਨੇ ਇੱਕੋ ਗੱਲ ਸੀ, 3 ਸੂਏ ਬੋਲ ਨੂੰ ਮਾਰਨੇ ਆ, ਜੇ ਬੋਲ ਕੁਛ ਕਰਦਾ ਠੀਕ ਆ, ਨਹੀਂ ਨਾ ਮੰਨਿਆ ਜਿਹੜਾ 3-4 ਸੂਆਂ ਦੇ ਨਾਲ ਬੋਲ ਨੇ ਵਾਧਾ ਨਹੀਂ ਕੀਤਾ ਫਿਰ ਤਾਂ ਉਹ ਤੋਂ ਅੱਗੇ ਖਵਾੜੀ ਆ। ਅੱਛਾ ਜੀ। ਇਹਦਾ ਮਤਲਬ ਵੀ ਉਸ ਬੋਲ ਨੂੰ ਵੀ ਉਹਦੇ ਕਰਮ ਤੇ ਛੱਡ ਦਵੋ ਵੀ ਤੈਂ ਕੁਛ ਨਹੀਂ ਕਰਨਾ। ਉਹ ਜਿੱਤ ਨਹੀਂ ਸਕਦਾ, ਜਿਹਨੂੰ ਮੈਂ ਮਾਰਨਾ ਹੀ ਸ਼ੁਰੂ ਕਰ ਦਵੋ ਨਾ ਵੀ ਉਹ ਜਿੱਤਦਾ ਨਹੀਂ। ਮਤਲਬ ਉਹਦਾ ਕਹਿਣ ਦਾ ਮਤਲਬ ਵੀ 3-4-5 ਸੂਏ ਤੋਂ ਮਗਰੋਂ ਤਾਂ ਵੀ ਮਜੀਦ ਉਹਨੂੰ ਖਵਾੜੀ ਮਾਰਨ ਵਾਲੀ ਗੱਲ ਆ। ਸਹੀ। ਵਧਣਾ ਤਾਂ ਉਹਨੇ ਫਿਰ ਵੀ ਹੈ ਨਹੀਂ। ਇਹ ਹੈਗਾ ਵੀ ਉਹਨੂੰ ਇੰਨਾ ਮਾਰਨ ਦੀ ਕਿਹੜੀ ਲੋੜ ਹੈਗੀ। ਠੀਕ ਜੀ। ਹਾਂ। ਤੇ ਭਾਜੀ ਤੁਸੀਂ ਸਵਾਰੀ ਹੁਣ ਵੀ ਕਰਦੇ ਹੋ ਜੀ? ਨਹੀਂ ਹੁਣ ਨਹੀਂ ਕਰਦੇ। ਸ਼ੌਕ ਕਰਦੇ ਆ ਜੀ? ਸ਼ੌਕ ਤਾਂ ਕਰਦੇ ਆ, ਸ਼ੌਕ ਕਰਦੇ ਸਵਾਰੀ ਰੱਖੇ ਤੁਸੀਂ ਹੁਣ ਜੀ? ਨਹੀਂ ਐਵੇਂ ਬੋਲ ਕੋਈ ਕੰਮ ਦੇ ਨਹੀਂ ਹੋਇਆ ਵੀ ਗਈ ਵੀ ਸਾਡੇ ਬੋਲ ਜਿੱਤਣ ਪੱਠੇ ਪਾਉਣ ਵਾਲੇ। ਅੱਛਾ ਜੀ। ਬਾਬੇ ਹੁਣਾਂ ਤੋਂ ਬਾਅਦ ਫਿਰ ਸ਼ੌਕ ਤੁਸੀਂ ਤਕਰੀਬਨ ਖਤਮ ਹੀ ਕਰ ਦਿੱਤਾ। ਅੱਛਾ ਜੀ। ਆਸਤਾ ਆਸਤਾ ਖਤਮ ਹੀ ਕਰ ਦਿੱਤਾ। ਸਹੀ ਜੀ। ਕਿਉਂਕਿ ਨਾ ਹੀ ਉਹ ਪਹੁੰਚ ਹੀ ਨਹੀਂ ਹੁੰਦਾ। ਥੋੜੀ ਗੱਲ ਕਰ ਹਟਿਆ ਵਾ ਵੀ ਉਹਨਾਂ ਨੇ ਅੱਗੇ ਵੀ ਕਰ ਹਟਿਆ ਹੈਗਾ। ਬਜ਼ੁਰਗਾਂ ਨੇ ਕਿਹਾ ਜਦ ਤੁਸੀਂ ਪੂਰੇ ਹੀ ਨਹੀਂ ਆ ਸਕਦੇ, ਤੁਹਾਡਾ ਤੁਸੀਂ ਇਸ ਲੈਵਲ ਤੇ ਪੂਰੇ ਨਹੀਂ ਆ ਸਕਦੇ, ਬਾਲ ਬਣਾ ਨਹੀਂ ਸਕਦੇ, ਬਾਲ ਦੀ ਖੂਲੀ ਦੇ ਪਿੱਛੇ ਬਹਿ ਨਹੀਂ ਸਕਦੇ, ਤਾਂ ਫਿਰ ਹਾਰਨਾ ਜ਼ਰੂਰ ਆ, ਛਿੱਤਰ ਜ਼ਰੂਰ ਖਾਣੇ। ਇਹਦੇ ਨਾਲ ਬਿਹਤਰ ਹੈਗਾ ਮੈਂ ਤੁਹਾਨੂੰ ਕਹਿੰਦਾ ਚੁੱਪ ਕਰਕੇ ਆਪਣੇ ਘਰ ਬਹਿ ਜਾਓ। ਸਹੀ ਜੀ। ਸ਼ੌਕ ਨੂੰ ਜਾਂਦੀ ਕਰ। ਹਾਂਜੀ। ਤੇ ਹੋਰ ਜੀ ਬਜ਼ੁਰਗਾਂ ਦੇ ਕੋਈ ਜੀ ਤੁਹਾਨੂੰ ਨਸੀਹਤ ਜੀ, ਕੋਈ ਤਲਕੀਨ ਜੀ ਸਵਾਰੀ ਦੇ ਮੁਤਲਕਾ, ਬੈਲ ਨੂੰ ਸੰਭਲ ਦੇ ਮੁਤਲਕਾ ਜੀ? ਇੱਕ ਤਾਂ ਉਹਨਾਂ ਨੇ ਦੱਸਿਆ ਨਾ ਵੀ ਸੂਏ 3 ਤੋਂ ਵੱਧ ਨਹੀਂ ਮਾਰਨੇ। 3 ਤੋਂ ਵੱਧ ਸੂਏ ਨਹੀਂ ਮਾਰਨੇ। ਨਸੀਹਤ ਜੀ ਜਿਹੜੀ ਨਜਾਬ ਜਿਹੜੀ ਅੱਜ ਕੱਲ ਨਹੀਂ ਲੱਭਦੀ ਲੋਕਾਂ 'ਚ, ਸਵਾਰਾਂ 'ਚ ਨਹੀਂ ਹੈ ਜੀ? ਨਹੀਂ ਹੁਣ ਤਾਂ ਸਵਾਰ ਸਮੇਂ ਸਾਡੇ ਨੂੰ ਅੱਗੇ ਬਹੁਤ ਫਾਰਵਰਡ ਹੋ ਗਏ। ਹੁਣ ਤਾਂ ਉਹ ਸਵਾਰ ਹੀ ਇੰਨੇ ਤੇਜ਼ ਹੋ ਗਏ ਵੀ ਇੱਕ ਹੱਥ 'ਚ ਰਾੜ ਹੁੰਦਾ, ਦੂਏ ਹੱਥ ਨਾਲ ਸੂਆ ਹੀ ਮਾਰੀ ਜਾਂਦੇ, ਕੱਢਦੇ ਹੀ ਨਹੀਂ। ਅੱਛਾ ਜੀ। ਉਹ ਸੂਏ ਨਾ ਹੁਣ ਸਾਡੀ ਟੈਕਨੀਕ ਨਹੀਂ ਕਹਿੰਦੀ ਵੀ ਇੰਨੇ ਸੂਏ ਮਾਰ ਕੇ ਬੋਲ ਜਿੱਤੂਗਾ, ਉਹ ਭੱਜਤਾ ਹੀ ਫਿਰਦੇ। ਭਾਈ ਜ਼ੁਲਫਕਾਰ ਭਾਜੀ, ਜਿਸ ਤਰ੍ਹਾਂ ਭਾਈ ਆਬਦ ਨੇ ਦੱਸਿਆ ਜੀ, ਬਾਬੇ ਉਹਨਾਂ ਨੇ ਸਵਾਰੀ ਦੇ ਇਹਨਾਂ ਨੂੰ ਗੁਰ ਦੱਸੇ ਤੇ ਤੁਹਾਡੇ ਨਾਲ ਵੀ ਬਾਬੇ ਉਹਨਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ, ਤੁਸੀਂ ਜਾਂਦੇ ਸੀਗੇ ਤੇ ਤੁਹਾਡੇ ਨਾਲ ਕਿਹੜੀਆਂ ਤਕਨੀਕੀ ਗੱਲਾਂ ਬਾਬੇ ਉਹਨਾਂ ਨੇ ਕੀਤੀਆਂ ਜੀ? ਬਾਬਾ ਜੀ ਅਸੀਂ ਦੌੜ ਤੇ ਜਾਂਦੇ ਸੀ ਤੇ ਬਾਬੇ ਹੁਣ ਮੈਂ ਅਕਸਰ ਕਹਿਣਾ ਬਾਬਾ ਸਵਾਰ ਬੜੇ ਮਸ਼ਹੂਰ ਆ ਹੁਣ। ਅੱਛਾ ਜੀ। ਬਾਬੇ ਕਹਿਣਾ ਛੱਡ ਯਾਰ, ਇਹਨਾਂ ਨੂੰ ਕੀ ਪਤਾ ਸਵਾਰੀ ਦਾ। ਜਦੋਂ ਦੇਖਣਾ ਨਾ ਵੀ ਰੱਸੇ ਢਿੱਲੇ ਕੀਤੇ ਆ ਤਾਂ ਕੋਈ ਜਿਹੜਾ ਮੋਹਰੇ ਜਾਂਦਾ ਉਹ ਮੋਹਰੇ ਹੀ ਕੱਢੀ ਜਾਣਾ, ਜਿਹੜਾ ਪਿੱਛੇ ਜਾਂਦਾ ਉਹਨੂੰ ਪਿੱਛੇ ਠੋਕੀ ਜਾਣਾ। ਜਿਹੜਾ ਪਿੱਛੇ ਥੋੜ੍ਹਾ ਜਿਹਾ ਪਿੱਛੇ ਹੋ ਜਾਵੇ ਉਹਨੂੰ ਫਿਰ ਥੋੜ੍ਹਾ ਹੌਸਲਾ ਦੇਈਦਾ, ਰੱਸਾ ਦੂਜੇ ਦਾ ਫੜੀਦਾ। ਇਹ ਰੱਸੇ ਫੜਦੇ ਹੀ ਨਹੀਂ। ਜਿਹੜਾ ਮੋਹਰੇ ਹੋ ਗਿਆ ਮੋਹਰੇ, ਜਿਹੜਾ ਪਿੱਛੇ ਉਹਨੂੰ ਠੋਕੀ ਜਾਣਾ, ਅਖੀਰ ਖਤਮ। ਆ ਕੇ ਕਹਿਣਾ ਭਾਈ ਤੇਰਾ ਭੱਜਿਆ ਨਹੀਂ। ਬਾਬਾ ਕਹਿੰਦਾ ਅਸੀਂ ਇੱਦਾਂ ਨਹੀਂ ਸੀ ਕਰਦੇ, ਅਸੀਂ ਰੱਸੇ ਫੜਦੇ ਸੀ ਇੱਕੋ ਜਗ੍ਹਾ ਕੇ। ਜੇ ਚੰਗਾ ਮਾੜਾ ਨਾ, ਮਾੜੇ ਨੂੰ ਵੀ ਨਾਲ ਭਜਾ ਕੇ ਲਿਆਉਣਾ। ਚੰਗੇ ਨੂੰ ਥੋੜਾ ਜਿਹਾ ਨੱਪ ਲੈਣਾ, ਨੱਪ ਲੈਣਾ, ਮਾੜੇ ਨੂੰ ਭਜਾ ਕੇ ਲਿਆਉਣਾ ਵੀ ਚਲੋ ਅਗਲੇ ਦਾ ਹੌਸਲਾ ਨਾ ਟੁੱਟੇ। ਸਹੀ ਜੀ। ਤੇ ਹੁਣ ਹੌਸਲੇ ਵਾਲਾ ਕੰਮ ਹੈ ਨਹੀਂ। ਹੁਣ ਤਾਂ ਪਹਿਲੇ ਜਦੋਂ ਚਲੋ ਹੋ ਗਈ, ਇੱਕ ਬੱਖੀ ਜਿਹੀ ਰਾੜ ਲਾ ਲੈਣਾ ਤੇ ਮਗਰ ਠੋਕੀ ਜਾਣਾ ਸੂਆ। ਅੱਛਾ ਜ਼ੁਲਫਕਾਰ ਭਾਈ, ਬਾਬਾ ਜੀ ਨੇ ਆਪਾਂ ਗੱਲਾਂ ਕੀਤੀਆਂ ਨਾ ਜੀ, ਇਹਨਾਂ ਨੇ ਨਾਸਰ ਸਾਹਿਬ ਨੇ ਤੁਹਾਡੇ ਦਾਦਾ ਜੀ ਦੇ ਅਬਦੁਲ ਗਨੀ ਦੀ ਵੀ ਗੱਲ ਕੀਤੀ ਜੀ। ਤੇ ਤੁਸੀਂ ਵੀ ਬਾਬਾ ਜੀ ਅਬਦੁਲ ਗਨੀ ਨੂੰ ਦੇਖਿਆ ਜੀ, ਤੇ ਬਾਬਾ ਜੀ ਅਬਦੁਲ ਗਨੀ ਦੀਆਂ ਕੋਈ ਜੀ ਯਾਦਾਂ ਜੀ, ਉਹਨਾਂ ਦਾ ਕੀ ਤਰੀਕਾਕਾਰ ਸੀ ਸ਼ੌਕ ਦੇ ਵਿੱਚ ਜੀ, ਜੋ ਤੁਸੀਂ ਦੇਖਿਆ ਜੀ? ਉਹ ਤਾਂ ਜੀ ਸ਼ੌਕ ਉਹਨਾਂ ਦਾ ਜਨੂਨ ਹੁੰਦਾ ਨਾ ਸ਼ੌਕ ਦਾ ਬੰਦੇ ਨੂੰ, ਨਾ ਜੁੱਤੀ ਨਾ ਕੱਪੜੇ, ਕੋਈ ਚੀਜ਼ ਦਾ ਸ਼ੌਕ ਨਹੀਂ ਸੀ। ਸਾਰੇ ਬੋਲਦਾਂ ਦੇ ਪਿੱਛੇ ਬੈਠੇ ਰਹਿਣਾ, ਜਿਹੜਾ ਉਹਨੂੰ ਚੰਗਾ ਲੱਗਿਆ ਉਹਨਾਂ ਨੂੰ ਲੈ ਕੇ ਲੈਣਾ ਆ। ਅੱਛਾ ਜੀ।
ਉਹ ਸਭ ਕੁਝ ਹੀ ਵੇਚਣਾ ਪਵੇ, ਅੱਛਾ ਜੀ, ਉਹਨਾਂ ਬੋਲ ਦੋ ਲੈਣਾ। ਸਹੀ ਜੀ। ਕੋਈ ਤੁਹਾਨੂੰ ਯਾਦ ਆ ਕਿ ਬਾਬਾ ਜੀ ਅਬਦੁਲ ਗਨੀ ਨੇ ਜੀ ਫਲਾਨਾ ਬੈਲ ਖਰੀਦਿਆ ਸੀ ਤੇ ਇੰਨਾ ਮਹਿੰਗਾ ਸੀ, ਇੰਨੀ ਕੀਮਤ ਦਾ ਸੀ? ਉਦੋਂ ਰੇਟ ਘੱਟ ਹੀ ਹੁੰਦੇ ਸੀਗੇ, ਉਸ ਜ਼ਮਾਨੇ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਸੀ। ਸਹੀ ਜੀ। ਉਸ ਜ਼ਮਾਨੇ ਦੇ ਹਿਸਾਬ ਨਾਲ 30 ਵਾਲਾ ਬੈਲ ਖਰੀਦਿਆ ਸੀ 10,000 ਰੁਪਏ ਦਾ। ਅੱਛਾ ਜੀ। ਜਿਸ ਵੇਲੇ ਬਾਲ ਆਉਂਦਾ ਸੀਗਾ 5 ਤੋਂ 6,000 ਖਰੀਦ ਕੇ ਲਿਆਂਦਾ ਸੀ ਜੀ? ਬਲੈਤੀ ਤੇ 6,000 ਦਾ ਖਰੀਦਿਆ ਸੀ। 30 ਚੋਂ ਬਾਲ ਲਿਆਂਦਾ ਸੀ ਸਾਰਾ। ਚੱਕ ਜੇ ਕਿੱਥੇ ਜੀ? 330 ਸੋਨਾ ਪਿੰਡ ਸੋਨਾ ਬੈਲ ਵਾਲੇ ਜਿਹੜੇ ਪਿੰਡ ਆ ਨਾ ਉੱਥੋਂ। ਅੱਛਾ ਜੀ। ਉੱਥੋਂ ਲੈਂਦੇ ਸੀ 10,000 ਦਾ। ਅੱਛਾ ਜੀ। ਤੇ ਬਾਬਾ ਜੀ ਅਬਦੁਲ ਗਨੀ ਨੇ ਵੀ ਸਵਾਰੀ ਕੀਤੀ ਸੀ ਨਹੀਂ ਜੀ? ਨਹੀਂ ਇਹਨਾਂ ਨੇ ਚਲੋ ਸ਼ੌਕ ਸੀ ਉਹਨਾਂ ਨੂੰ, ਸਾਂਭ ਕੀਤੇ ਜੀ। ਸ਼ੌਕ। ਤੇ ਬੈਲ ਦੀ ਮਾਲਿਸ਼, ਫੇਰਨਾ ਤੋਰਨਾ, ਨਹਾਉਣਾ, ਖੁਰਸਾ ਧੋਣੇ ਜੀ। ਸਿਰਫ ਉਹਨਾਂ ਨੂੰ ਇਹ ਵੀ ਚੰਗੀ ਖੁਰਾਕ ਹੋਵੇ, ਪੱਠੇ ਉਹਨਾਂ ਨੇ ਆਪ ਪਾਉਣੇ। ਅੱਛਾ ਜੀ। ਹੋਰ ਉਹਨਾਂ ਨੂੰ ਕੋਈ ਬਾਕੀ ਕਰਨ ਨਾ ਕਰਨ। ਬੈਲ ਦੀ ਸਾਂਭ ਜੀ, ਮਾਲਿਸ਼ ਕਰਦੇ ਸੀਗੇ। ਹਾਂਜੀ, ਸਾਂਭ ਕਰਨੀ। ਗਰਮ ਪਾਣੀ ਨਾਲ ਖੁਰ ਵਗੈਰਾ ਧੋਣੇ ਜੀ। ਸਹੀ ਜੀ। ਤੇ ਜਿਹੜੇ ਤੁਹਾਡੇ ਬਜ਼ੁਰਗ ਸੀ ਅਨਵਰ ਸਾਹਿਬ ਜੀ, ਹਾਂਜੀ, ਇਹ ਉਹਨਾਂ ਦਾ ਕੀ ਤਰੀਕਾਕਾਰ ਸੀ ਜੀ? ਉਹ ਬਸ ਉਹ ਸਾਂਭ ਦਾਦਾ ਜੀ ਕਰਦੇ ਸੀ, ਉਹ ਭਜਾਉਂਦੇ ਸੀ ਬਸ। ਤੁਹਾਡੇ ਬਾਈ ਸਵਾਰੀ ਕਰਦੇ ਸੀਗੇ ਹਾਂਜੀ, ਜੀ? ਸਵਾਰੀ ਸਿੱਖੀ ਸਵਾਰੀ ਕਿਹਨਾਂ ਕੋਲੋਂ ਸੀ ਜੀ? ਬਾਬੇ ਹਾਜੀ ਸਾਹਿਬ ਕੋਲੋਂ। ਹਾਜੀ ਸਾਹਿਬ ਕੋਲੋਂ ਸਿੱਖੀ ਸੀ। ਅੱਛਾ ਜੀ। ਹਾਜੀ ਸਾਹਿਬ ਕਿਦੋਂ ਅੱਲਾ ਨੂੰ ਪਿਆਰਾ ਹੋਏ ਪਏ ਹੋ ਜੀ? 2009 ਚ। ਅੱਛਾ ਜੀ। ਤੇ ਤੁਹਾਡੇ ਅਬਦੁਲ ਗਨੀ ਜੀ? ਉਹ 11 ਚ। 2 ਸਾਲ ਬਾਅਦ ਹੀ ਜੀ। ਤੇ ਜਦੋਂ ਹਾਜੀ ਸਾਹਿਬ ਫੌਤ ਹੋਏ ਫਿਰ ਇੱਕ ਵਾਰੀ ਤੇ ਆਪਣਾ ਜੀ ਉਹ ਸ਼ੌਕ ਖਤਮ ਹੋ ਗਿਆ ਖੇਤ? ਸ਼ੌਕ ਬਸ ਜਦੋਂ ਬੰਦਾ ਨਾਲ ਦਾ ਨਾ, ਹਾਜੀ ਸਾਹਿਬ ਚਲੇ ਗਏ, ਇੱਕ ਸਦਮੇ ਦੀ ਕੰਡੀਸ਼ਨ ਜੀ। ਸਦਮੇ ਚ ਉਹਨਾਂ ਨੇ ਬਸ, ਜਦੋਂ ਬੰਦਾ ਹਥਿਆਰ ਸੁੱਟ ਦਿੰਦਾ ਨਾ, ਤੇ ਉਹ ਵੀ ਫਿਰ ਚਲੇ ਗਏ 2 ਸਾਲ ਬਾਅਦ ਹੀ ਦੁਨੀਆ ਦਾ। ਹਾਂਜੀ, 2017 ਚ ਫਿਰ ਮੇਰੇ ਵਾਲਦ ਫੌਤ ਹੋਏ। ਅੱਛਾ, ਤੁਹਾਡੇ ਵਾਲਦ ਸਾਹਿਬ ਨੇ ਉਹਨਾਂ ਦੇ ਜਾਣ ਤੋਂ ਬਾਅਦ ਕੋਈ ਸ਼ੌਕ ਕੀਤਾ? ਨਹੀਂ ਉਹਨਾਂ ਨੂੰ ਫਾਲਜ ਹੋ ਗਿਆ ਸੀ। ਅੱਛਾ ਜੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਨਹੀਂ ਕੀਤਾ। ਸਹੀ ਜੀ। ਤੇ ਤੁਹਾਡੇ ਵਾਲਦ ਸਾਹਿਬ ਨੇ ਸਵਾਰੀ ਨਾਰਮਲ ਕੀਤੀ ਜਾਂ ਚੰਗੀ ਕੀਤੀ ਜੀ? ਬਹੁਤਾ ਟਾਈਮ ਕੀਤੀ, ਥੋੜਾ ਟਾਈਮ ਕੀਤੀ ਜੀ? ਕਾਫੀ ਦੇਰ ਕੀਤੀ ਉਹਨਾਂ ਨੇ। ਅਨਵਰ ਸਾਹਿਬ ਨੇ? ਹਾਂਜੀ। ਉਹ ਜਦੋਂ 2 ਸਵਾਰ ਭਜਦੇ ਸੀਗੇ ਜੀ, ਉਦੋਂ ਸੀ ਜਾਂ ਇਕੱਲੇ ਤੇ ਕੀਤੀ ਜੀ ਉਹਨਾਂ ਨੇ? 2 ਸਵਾਰਾਂ ਦੇ ਵੀ ਕੀਤੀ, ਇਕੱਲਿਆਂ ਦੇ ਵੀ ਕੀਤੀ। ਅੱਛਾ, 2 ਸਵਾਰਾਂ ਦੇ ਅਨਵਰ ਸਾਹਿਬ ਦੇ ਨਾਲ ਕੌਣ ਹੁੰਦਾ ਸੀਗਾ ਜੀ? ਹਾਜੀ ਸ਼ਫੀ ਵੀ ਹੁੰਦਾ ਸੀ 57 ਵਾਲਾ। ਹਾਂਜੀ। ਤੇ ਉਧਰੋਂ ਮੁਸ਼ਤਾਕ ਹੁੰਦਾ ਜਲਾਲਾਬਾਦ ਵਾਲੇ ਜੀ। ਆਪ ਭਾਈ ਆਬਦ ਵੀ ਸੀ ਨਾਲ। ਸਹੀ ਜੀ। ਭਾਈ ਆਬਦ ਨੇ ਬਾਬਾ ਦੇਰ ਨਾਲ ਭਜਾਇਆ। ਸਹੀ ਜੀ। ਭਾਈ ਆਬਦ, ਬਾਬਾ ਜੀ ਅਬਦੁਲ ਗਨੀ ਦੇ ਨਾਲ ਵੀ ਤੁਹਾਡਾ ਟਾਈਮ ਗੁਜ਼ਰਿਆ ਜੀ? ਬਹੁਤ ਚੰਗਾ। ਬਾਬਾ ਜੀ ਨੇਚਰਲੀ ਕਿਦਾਂ ਦੇ ਸੀਗੇ ਜੀ? ਆਪਣਾ ਬਾਬਾ ਜੀ ਨੇਚਰਲੀ ਨਰਮ ਤਬੀਅਤ ਦੇ ਸੀ? ਬਹੁਤ ਨਰਮ ਤਬੀਅਤ ਦੇ ਸੀ। ਗਾਲਾਂ ਕੱਢਦੇ ਸੀ, ਪਿਆਰ ਕਰਦੇ ਸੀ? ਨਰਮ ਤਬੀਅਤ ਦੇ ਸੀ, ਪਿਆਰ ਕਰਦੇ ਸੀ। ਗਾਲਾਂ ਗੁਲਾਂ ਵੀ ਕੱਢਦੇ ਸੀ ਕਿ ਨਹੀਂ ਜੀ? ਇਹ ਇੰਨਾ ਗੱਲ ਕਹਿ ਦਿੰਦਾ ਸੀਗਾ ਉਹ ਗੁੱਸੇ ਨਾਲ ਵੀ ਇਹ ਤੁਹਾਡੇ ਤੋਂ ਬਾਲ ਭੱਜੇ ਨਹੀਂ, ਕੀ ਕਮੀ ਰਹੀ ਹੈ, ਬਾਲ ਨੂੰ ਛੇੜਿਆ ਨਹੀਂ, ਬਾਲ ਨੂੰ ਕੀ ਨਹੀਂ ਕੀਤਾ। ਬਫੇ ਆ ਕੇ ਦੱਸਣਾ ਬਾਬਾ ਨਹੀਂ, ਬਾਲ ਉੱਠ ਕੇ ਇੱਧਰ ਨੂੰ ਹੋ ਗਿਆ ਜਾਂ ਇੱਦਾਂ ਹੋ ਗਿਆ, ਬਾਲ ਗਲਤ ਹੋ ਗਿਆ। ਪਰ ਨਹੀਂ, ਬਾਬਾ ਜੀ ਗੁੱਸੇ ਨਾਲ ਨਹੀਂ ਸੀ ਕਹਿੰਦੇ ਹੁੰਦੇ ਕਦੀ ਵੀ। ਉਹਨੂੰ ਇਹੀ ਹੁੰਦਾ ਸੀ ਵੀ ਨਾਲ ਲਾ ਕੇ ਭੱਜ ਜਾਣ, ਲੱਗਣਾ ਤੇ ਸ਼ਰੀਫ ਨਾਲ ਲੱਗਣਾ, ਹੋਰ ਕਿਸੇ ਨਾਲ ਨਹੀਂ ਲੱਗਣਾ। ਤੁਹਾਡੇ ਬਜ਼ੁਰਗ ਜੀ ਅਬਦਰ ਰਸ਼ੀਦ ਜੀ ਹਜਾਤ ਨੇ ਜੀ? ਨਹੀਂ, ਉਹ ਵੀ ਫੌਤ ਅੱਛਾ, 2012 ਚ ਫੌਤ ਹੋ ਗਿਆ। ਇਹ ਫਿਰ ਯਾਨੀ ਕਿ ਉਹ 3 ਸਾਲਾਂ ਦੇ ਵਿੱਚ ਅੱਗੇ ਪਿੱਛੇ ਅੱਗੇ ਪਿੱਛੇ ਬਸ ਅੱਲਾ ਨੂੰ ਪਿਆਰੇ ਹੋ ਗਏ। ਤੇ ਇਹ ਬਾਬਾ ਜੀ ਗੁਲਾਮ ਮੁਹੰਮਦ ਨਾਲ ਸਵਾਰੀ ਕਰਦੇ ਤੁਹਾਡੇ ਬਾਜੀ? ਹਾਂਜੀ, ਅਬਦਰ ਰਸ਼ੀਦ ਜੀ। ਹਾਂਜੀ। ਉਹਨਾਂ ਨੇ ਕੈਸੀ ਸਵਾਰੀ ਕੀਤੀ ਜੀ? ਉਹ ਉਸ ਵੇਲੇ ਨਾਰਮਲ ਨਹੀਂ, ਉਸ ਵੇਲੇ ਸਵਾਰੀ ਪਾਰਟੀ ਦੇ ਇਹ ਹੁੰਦੇ ਸੀਗੇ। ਅੱਛਾ ਜੀ। ਸ਼ਫੀ ਹੁੰਦਾ ਸੀਗਾ ਤੇ ਉਹਦਾ ਬਰਕਤ ਦਾ ਭਰਾ ਗਨੀ ਸੀਗਾ, ਤੇ ਅਸ਼ਰਫ ਮੁਹੰਮਦ ਹੁੰਦਾ ਸੀਗਾ, ਜਾਂ ਇਹ 2 ਹੁੰਦੇ ਸੀਗੇ। ਮੁਸ਼ਤਾਕ ਹੁਣੀ ਆਪਣੇ ਅਸ਼ਰਫ ਮੁਹੰਮਦ ਜਿਹੜੇ 57 ਵਾਲੇ ਜੀ, ਸਰ ਸ਼ਕੀਲ ਸਾਹਿਬ ਜੀ ਪ੍ਰੋਫੈਸਰ, ਉਹਨਾਂ ਦੇ ਵਾਲਦ ਸੀਗੇ। ਉਹਨਾਂ ਦਾ ਤਾਇਆ ਸੀ, ਉਹਨਾਂ ਦੀ ਫੈਮਿਲੀ ਦੇ ਸੀ ਯਾਨੀ? ਉਹਨਾਂ ਦੀ ਫੈਮਿਲੀ ਦੇ ਸੀ। ਅੱਛਾ ਜੀ। ਇਹ ਗਰੁੱਪ ਉਸ ਵੇਲੇ ਇਕੱਠਾ ਸੀ ਇਹਨਾਂ ਦੇ, ਇਹ ਗਰੁੱਪ ਦੇ ਬਾਲ ਵੀ ਹੁੰਦੇ ਤੇ ਇਹਨਾਂ ਦੇ ਵਾਲਦ ਸਾਹਿਬ ਜੀ ਅਨਵਰ ਸਾਹਿਬ ਸੀ ਜਿਹੜੇ ਜੀ, ਉਹਨਾਂ ਦੀ ਕਿਸ ਤਰ੍ਹਾਂ ਸੀ ਰਵੱਈਆ ਜੀ, ਤਕਨੀਕ ਜੀ? ਉਹਨਾਂ ਦੀ ਤਕਨੀਕ ਬੈਲਾਂ ਦੇ ਵਿੱਚ ਤਜਰਬਾ, ਕਾਫੀ ਤਜਰਬਾ ਦਿਖਾਉਂਦੇ ਸੀ, ਚੰਗੇ ਬਾਲ ਵੀ ਹੁੰਦਾ ਸੀ ਉਹ। ਅੱਛਾ ਜੀ। 4 ਮੀਲ ਦੀ ਦੌੜ ਜਿਹੜੀ ਸੀ, ਇੱਕ ਰਾਣਾ ਸ਼ਰੀਫ ਨੇ ਜਿੱਤੀ ਸੀ, ਅਨਵਰ ਨੇ ਨਾਲ ਹਾਜੀ ਸ਼ਫੀ ਸਾਹਿਬ 57 ਵਾਲੇ ਬੈਠੇ ਸੀ, ਕਿਉਂਕਿ ਇੱਕ ਬਾਲ ਉਹਨਾਂ ਦਾ ਸੀ, ਇੱਕ ਸਾਡਾ ਸੀਗਾ, ਇਹਨਾਂ ਦਾ ਸੀ। ਸਹੀ ਜੀ। ਇਹਨਾਂ ਨੇ ਭਜਾਏ ਸੀਗੇ ਉਹ, ਤਾਂ ਫਿਰ ਰਾਣੇ ਹੁਣੀ ਬਹੁਤ ਪਿੱਛੇ ਰਹਿ ਗਏ ਸੀਗੇ। ਉੱਥੋਂ ਹੀ ਫਿਰ ਉਹਨਾਂ ਨੇ ਹਥਿਆਰ ਸਿੱਟ ਦਿੱਤੇ ਸੀਗੇ ਬੱਸ ਵਿੱਚ। ਅੱਛਾ ਜੀ, ਜਿਹੜੇ ਸੇਠ ਸਾਹਿਬ ਸੀ ਜੀ, ਇਹ ਬਿਜ਼ਨਸਮੈਨ ਸੀ ਜੀ, ਆਪਣਾ ਬਿਜ਼ਨਸ ਕਰਦੇ ਸੀ, ਫੈਕਟਰੀਆਂ ਸੀ ਜੀ, ਕੱਪੜੇ ਦਾ ਕਾਰੋਬਾਰ ਸੀ ਉਹਨਾਂ ਦਾ। ਤੇ ਇਸ ਸ਼ੌਕ ਵਿੱਚ ਭਾਜੀ ਕਿੱਦਾਂ ਆਏ ਜੀ? ਕਿਉਂਕਿ ਤੁਹਾਡੇ ਨਾਲ ਹੀ ਆ ਕੇ ਟੱਚ ਹੋਈ ਨਾ, ਉਹ ਕਿੱਦਾਂ ਆਏ ਜੀ, ਕੋਈ ਤੁਹਾਨੂੰ ਪਤਾ ਜੀ? ਹਾਂਜੀ, ਉਹਨਾਂ ਨੇ ਬੈਲ ਖਰੀਦੇ ਸੀ ਲਾਠੀਆਂ ਵਾਲੇ, ਉਥੋਂ ਦੌੜ ਭੱਜੀ ਸੀ ਲਾਠੀਆਂ ਵਾਲੇ। ਅੱਛਾ ਜੀ। ਹਾਜੀ ਬਰਕਤ ਦੇ ਬੋਲ ਭੱਜੇ ਸੀ ਝੁੰਗਾ ਤੇ ਚੱਪਾ। ਅੱਛਾ ਜੀ। ਉਹਨਾਂ ਨੇ ਲੈ ਸੀ 95,000 ਦੀ ਜੋੜੀ। ਅੱਛਾ ਜੀ। ਉਹ ਤੋਂ ਫਿਰ ਉਹਨਾਂ ਨੇ ਸ਼ੌਕ ਪਿਆ ਸੀ, ਫਿਰ ਉਹਨਾਂ ਨੇ ਸ਼ੌਕ ਕੀਤਾ ਜੀ। ਚੰਗਾ। ਉਹ ਸੁਣਿਆ ਜਾਂਦਾ ਕਿ ਜਿਹੜੇ ਸੇਠ ਸਾਹਿਬ ਸੀਗੇ, ਇੱਕ ਟਾਈਮ ਦੇ ਦੌੜ ਦੇ ਵਿੱਚ 3-3 4-4 ਗੱਡੀਆਂ ਉਹਨਾਂ ਦੀਆਂ ਜਾਂਦੀਆਂ ਸੀ। ਹਾਂਜੀ, ਉਹਨਾਂ ਕੋਲ ਬਹੁਤ 8-8 ਬੋਲ ਵੀ ਰਹੇ ਆ। ਅੱਛਾ ਜੀ। ਤੇ ਪਰ ਉਹ ਚੰਗੇ ਤੋਂ ਚੰਗਾ ਬੋਲ ਉਹਨਾਂ ਨੇ ਲਿਆ, ਤੇ ਬੋਲ ਉਹਨਾਂ ਦੇ ਭੱਜੇ ਵੀ ਬਹੁਤ। ਹੀਰਾ ਤੇ ਪੀਲਾ। ਹਾਂਜੀ। ਤੇ ਚੱਪਾ ਝੁੰਗਾ। ਤੇ ਉਧਰੋਂ ਫਿਰ ਉਹਨਾਂ ਨੇ ਮੁੜ ਕੇ ਲੱਖਾ ਬੋਲ ਲੈ ਲਿਆ ਰਾਣਾ ਸ਼ਜਾਹ ਕੋਲੋਂ, ਇਹ ਵੀ ਬਾਬਾ ਚਿਰ ਦੌੜਿਆ।
ਅੱਛਾ ਸੇਠ ਸਾਹਿਬ ਜੀ ਨੇਚਰਲੀ ਬੰਦੇ ਕਿਦਾਂ ਦੇ ਸੀਗੇ ਜੀ? ਬਹੁਤ ਅੱਛਾ ਆਦਮੀ ਸੀ, ਸਾਦਾ ਤਬੀਅਤ। ਅੱਛਾ ਜੀ। ਤੇ ਬਸ ਜੀ ਉਹਨਾਂ ਨੂੰ ਲੋਕਾਂ ਨੇ ਫਿਰ ਖਾਧਾ ਹੀ ਆ। ਕਿਸ ਤਰ੍ਹਾਂ ਜੀ? ਔਰ ਜਿਹਨਾਂ ਨੇ ਕੋਈ ਲੈ ਲਿਆ ਚਾਰਾਂ ਨੇ ਉਹਨੂੰ ਦਿੱਤੇ ਨਹੀਂ ਮੁੜੇ ਕੇ। ਅੱਛਾ ਜੀ। ਬਸ ਲੋਕਾਂ ਨੇ ਖਰਾਬ ਹੀ ਕੀਤਾ ਉਹਨੂੰ। ਸਹੀ ਜੀ। ਹਾਂਜੀ। ਖਾਣਾ ਉਹਦਾ ਘਰੋਂ ਪੱਕੇ ਆਉਂਦੇ ਖਾਣਾ ਕਿਸੇ ਤੇ ਬੋਝ ਨਹੀਂ ਸੀ ਬਣਦਾ। ਉਹ ਬਹੁਤ ਟਰੱਕ 'ਚ ਉਸ ਟਾਈਮ ਦੌੜਦੇ ਹੀ ਲਿਆਉਂਦਾ ਸੀ। ਖਾਣਾ ਵੀ ਉਹ ਆਪਣਾ ਹੀ ਲਿਆਉਂਦਾ ਸੀ। ਅੱਛਾ ਜੀ। ਹਾਂ, ਪਿੱਛੋਂ ਪਕਾ ਕੇ ਆਪਣਾ ਹੀ ਲਿਆਉਂਦਾ ਸੀ। ਸਹੀ ਜੀ। ਅੱਛਾ ਜੀ, ਤੁਸੀਂ ਸ਼ੌਕ ਵੀ ਅੱਛਾ ਕੀਤਾ ਜੀ। ਬਾਬਾ ਜੀ ਦੀ ਤੁਹਾਨੂੰ ਅੱਛੇ ਸ਼ਿਕਾਰੀਆਂ ਦੀ ਸ਼ੌਕੀਨ ਬੰਦੇ ਰਫਾਕਤ ਤੁਹਾਨੂੰ ਰਹੀ, ਤੁਸੀਂ ਖੁਦ ਵੀ ਸਵਾਰੀ ਕੀਤੀ ਜੀ। ਤੇ ਹੁਣ ਤੁਸੀਂ ਇਸ ਟਾਈਮ ਸ਼ੌਕ ਨਾ ਤੁਹਾਡੀ ਸਿਰਫ ਦਿਲਚਸਪੀ ਆ ਥੋੜੀ ਬਹੁਤੀ ਹੋਵੇ ਤੇ ਲੇਕਿਨ ਇੰਨੀ ਰਗਬਤ ਨਹੀਂ ਹੈਗੀ ਜਿੰਨੀ ਅੱਗੇ ਸੀਗੇ। ਅੱਛਾ ਜੀ, ਉਦੋਂ ਦੇ ਸ਼ੌਕ 'ਚ ਤੇ ਹੁਣ ਦੇ ਸ਼ੌਕ 'ਚ ਫਰਕ ਕੀ ਹੈ ਜੀ? ਖਾਮੀਆਂ ਜਾਂ ਖੂਬੀਆਂ ਕੀ ਆਈਆਂ ਜੀ? ਉਦੋਂ ਦਾ ਸ਼ੌਕ ਜਿਹੜਾ ਸੀ ਨਾ, ਉਹ ਬੰਦੇ ਦਾਨਾ ਸੀਗੇ, ਉਹ ਸ਼ੌਕ ਕਰਦੇ ਸੀਗੇ। ਇਹ ਜਿਹੜੇ ਲੋਕ ਆ ਇਹ ਕਰਦੇ ਆ ਪੈਸੇ ਦੀ ਨਮਾਇਸ਼ ਜਾਂ ਹਾਂਜੀ। ਅੱਗੇ ਸ਼ੌਕ ਬੰਦਿਆਂ ਦਾ ਆਪਣਾ ਸ਼ੌਕ ਸੀਗਾ। ਹਾਂਜੀ। ਬੰਦੇ ਜਿਹੜੇ ਸ਼ੌਕੀਨ ਸੀ ਆਪਣਾ ਸ਼ੌਕ ਕਰਦੇ ਸੀ, ਆਪਣਾ ਚੰਗੇ ਤੋਂ ਚੰਗਾ ਬੈਰ ਆਦਦੇ ਸੀ। ਅੱਛਾ ਜੀ। ਹੁਣ ਇਦਾਂ ਹੀ ਕਦਮ ਇੱਕ ਹੁਣ ਕਿਰਾਏ ਤੇ ਬੰਦੇ ਆ ਤੇ ਕੋਈ ਬੋਲਦਾ ਉਧਰੋਂ ਮੰਗ ਕੋ ਉਧਰੋਂ ਮੰਗ ਤੇ ਨਾ ਰੌਸ਼ਨ ਕਰਨ ਲਈ ਨਾ ਕੱਢਣ ਲਈ ਹੁਣ ਸ਼ੌਕ ਕਰਦੇ ਹੈਗੇ ਆ। ਲੇਕਿਨ ਭਾਵੇਂ ਬਸ ਇਦਾਂ ਹੀ ਹੈਗੇ ਹੁਣ ਆਪਣਾ ਸ਼ੌਕ ਕੋਈ ਨਹੀਂ। ਇੱਕ ਦਿਨ ਜੋੜ ਲੈਂਦੇ ਬਰਾਬਰ ਇੱਕ ਦੂਜੇ ਨਾਲ, ਇੱਕ ਦਿਨ ਬਰਾਬਰ ਲੱਗਦੇ ਆ, ਦੂਈ ਦੇ ਉੜਦੇ ਇੱਕ ਦੂਜੇ ਨਾਲ ਜੋੜੇ ਹੁੰਦੇ ਆ। ਉਹ ਮੁਖਾਲਫ ਹੁੰਦੇ ਉਹਦੇ। ਹਾਂਜੀ। ਤੇ ਲੇਕਿਨ ਇਸ ਤਰ੍ਹਾਂ ਨਹੀਂ ਸੀ ਜੀ। ਪਤਾ ਕੋਈ ਨਹੀਂ ਲੱਗਦਾ। ਉਦੋਂ ਨਹੀਂ ਸੀ ਇਸ ਤਰ੍ਹਾਂ। ਪਾਰਟੀ ਦਾ ਬਹੁਤ, ਚਾਹੇ ਉਹ ਗੰਦਾ ਚਾਹੇ ਚੰਗਾ, ਪਾਰਟੀ 'ਚ ਭਜਣਾ। ਅੱਛਾ ਜੀ, ਤੁਸੀਂ ਹੁਣ ਸ਼ੌਕ ਨਹੀਂ ਕਰਦੇ ਜੀ। ਤੁਹਾਡੇ ਬਜ਼ੁਰਗਾਂ ਨੇ ਤੁਹਾਡੇ ਵੱਡਿਆਂ ਨੇ ਇੱਕ ਸ਼ੌਕ ਕੀਤਾ ਜੀ, ਮਿਆਰੀ ਸ਼ੌਕ ਕੀਤਾ। ਲੇਕਿਨ ਤੁਹਾਡੀ ਜੀ ਹੁਣ ਬੇਸ਼ੱਕ ਤੁਸੀਂ ਸ਼ੌਕ ਨਹੀਂ ਕਰਦੇ, ਲੇਕਿਨ ਤੁਹਾਡੇ ਹੁਣ ਦੇ ਸ਼ੌਕੀਨ ਭਰਾਵਾਂ ਨੂੰ ਜੀ ਕੋਈ ਤਜਵੀਜ਼ ਜੀ, ਕੋਈ ਰਾਏ ਜੀ, ਕੋਈ ਪੈਗਾਮ ਜੀ, ਕੋਈ ਮੈਸੇਜ ਤੁਹਾਡਾ ਜੀ? ਹਾਂਜੀ, ਉਹ ਇਹ ਵੀ ਮੇਲ ਜੋਲ ਕੇ ਇੱਕ ਦੂਜੇ ਨੂੰ ਪਿਆਰ ਮੁਹੱਬਤ ਨਾਲ ਜਿੱਦਾਂ ਸ਼ੌਕ ਵਧਾਈ ਦਾ ਘਟਾਈ ਦਾ ਨਹੀਂ। ਹਾਂਜੀ। ਹੁਣ ਸ਼ੌਕ ਵਧਾਉਣ ਵਾਲੀ ਗੱਲ ਘੱਟ ਕਰਦੇ, ਘਟਾਉਣ ਵਾਲੀ ਜ਼ਿਆਦਾ ਕਰਦੇ। ਸਹੀ ਜੀ। ਉਹ ਵੀ ਇੱਕ ਦੂਜੇ ਦਾ ਜੇ ਕਿਸੇ ਦਾ ਚੰਗਾ ਉਹਨੂੰ ਚੰਗਾ ਕਹੋ, ਜਿਹਦਾ ਮਾੜਾ ਉਹਨੂੰ ਮਾੜਾ ਕਹਿ ਦਿਓ। ਸਹੀ ਜੀ। ਇਹ ਲੋਕ ਇਹ ਕਹਿੰਦੇ ਨਹੀਂ। ਇਹ ਕਹਿੰਦੇ ਭਾਈ ਤੇਰਾ ਪਿੱਛੋਂ ਨੇ ਭੱਜਿਆ, ਤੇਰਾ ਮੂਹਰੇ ਨੇ ਭੱਜਿਆ, ਬਸ ਦਿਖਾ ਕੇ ਚਲੋ ਕੰਨ ਜਾਓ। ਤੇ ਅੰਕਲ ਨਾਸਰ ਸਾਹਿਬ, ਤੁਹਾਡਾ ਕੀ ਪੈਗਾਮ ਆ ਜੀ? ਮੈਂ ਇਹੀ ਸੇਮ ਗੱਲ ਤੁਹਾਡੇ ਤੇ ਰੱਖਦਾ ਜੀ। ਮੈਂ ਇਹ ਗੱਲ ਕਹਿੰਦਾ ਹੈਗਾ ਵੀ ਕੋਈ ਵੀ ਸ਼ੌਕ ਹੈਗਾ ਉਹਨੂੰ ਵਧਾਉਣ ਦੀ ਖਾਤਰ ਇਹ ਇੱਕ ਦੂਜੇ ਦੀ ਜਿਹੜੀ ਹੈਗੀ ਨਾ, ਇੱਕ ਦੂਜੇ ਨੂੰ ਹੌਸਲਾ ਅਫਜ਼ਾਈ ਕਰਨੀ ਚਾਹੀਦੀ। ਸਹੀ ਜੀ। ਤੇ ਔਰ ਜਿਹੜਾ ਕੋਈ ਚੰਗਾ ਕਿਸੇ ਦਾ ਬੈਲ ਹੈਗਾ, ਕੋਈ ਚੰਗਾ ਬੰਦੇ ਭਜਾਉਣ ਵਾਲੇ ਖਾਨਦਾਨੀ ਹੈਗੇ, ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਜਿੱਦਾਂ ਕਿ ਉਹ ਪੁਰਾਣੇ ਖਾਨਦਾਨੀ ਬੰਦੇ ਨਾ, ਹਾਲਾਂਕਿ ਆਪਸ ਵਿੱਚ ਭਜਾਉਂਦੇ ਸੀ, ਇੱਕ ਦੂਜੇ ਦਾ ਬੜਾ ਇਹਤਰਾਮ ਕਰਦੇ ਸੀ। ਗਾਮਾ ਰਾਮੀਆਂ ਹਾਜੀ ਸਾਹਿਬ ਕਹਿਣਾ ਉਹਨਾਂ ਨੇ, ਰਾਣਾ ਸ਼ਰੀਫ ਬੜਾ ਦਾਨਾ ਬੰਦਾ, ਸਾਡਾ ਬਜ਼ੁਰਗ ਕਹਿੰਦਾ ਹੁੰਦਾ ਬੜਾ ਦਾਨਾ ਵੀ ਨਾ ਬੰਦਾ। ਇਸੇ ਵੇਲੇ 60 ਵਾਲੇ ਨੂੰ ਬੜਾ ਕਹਿਣਾ ਬੜੇ ਉਹ ਸਮਝਦਾਰ ਬੰਦੇ ਹੈਗੇ ਬੈਲ ਭਜਾਉਣ ਦੇ। ਲੇਕਿਨ ਹੁਣ ਬੰਦਾ ਜਿਹੜਾ ਹੈਗਾ ਨਾ, ਹਰ ਬੰਦਾ ਇਹ ਕਹਿੰਦਾ ਮੈਂ ਹੀ ਬੜੀ ਕੁਛ ਹਾਂ। ਲੇਕਿਨ ਇਹ ਮੈਂ ਵਾਲਾ ਲਫ਼ਜ਼ ਛੱਡ ਕੇ ਨਾ ਤਾਂ ਹੁਣ ਵੀ ਸ਼ੌਕ ਨੂੰ ਵਧਾਉਣਾ ਚਾਹੀਦਾ ਹੈਗਾ ਇਸ ਤਰ੍ਹਾਂ ਵੀ ਜਿਹੜਾ ਚੰਗਾ ਉਹਨੂੰ ਚੰਗਾ ਕਹਿਣਾ ਚਾਹੀਦਾ, ਜਿਹਦਾ ਚੰਗਾ ਬੈਲ ਆ ਉਹਨੂੰ ਚੰਗਾ ਕਹਿਣਾ ਚਾਹੀਦਾ। ਜਿਹੜਾ ਚੰਗਾ ਬੰਦਾ ਵਾ ਉਹਦੀ ਇੱਜ਼ਤ ਕਰਨੀ ਚਾਹੀਦੀ, ਨਾ ਕਿ ਉਹ ਹੁਣ ਜਿੱਦਾਂ ਦੀ ਛੋਕਰ ਖੇਲ ਆ ਜਿੱਦਾਂ ਹੈਗੀ ਇੱਦਾਂ ਨਹੀਂ ਬਣਨਾ ਚਾਹੀਦਾ ਜੀ। ਅੰਕਲ ਨਾਸਰ ਸਾਹਿਬ ਬਹੁਤ ਜ਼ਿਆਦਾ ਸ਼ੁਕਰੀਆ ਜੀ ਤੁਹਾਡਾ। ਦੋਸਤੋ ਇਹ ਸਨ ਜੀ 250 ਗਾਬੇ ਗੁਲਾਮ ਮੁਹੰਮਦ ਬਾਬਾ ਜੀ ਗਾਮਾ ਰਾਮੀਆਂ, ਉਹਦੀ ਫੈਮਿਲੀ ਦੇ ਅਹਿਬਾਬ ਜੀ, ਉਹਨਾਂ ਦੇ ਬੇਟੇ ਔਰ ਬਾਬਾ ਜੀ ਅਬਦੁਲ ਗਨੀ ਉਹਨਾਂ ਦੇ ਪੋਤੇ, ਔਰ ਬਾਬਾ ਜੀ ਦੀ ਰਫਾਕਤ ਜੀ ਅਬਦੁਲ ਰਸ਼ੀਦ ਸਾਹਿਬ ਉਹਨਾਂ ਦੇ ਬੇਟੇ ਜੀ ਆਬਦ ਸਾਹਿਬ ਜੀ, ਜਿਨ੍ਹਾਂ ਨੇ ਬਜ਼ੁਰਗਾਂ ਦੇ ਸ਼ੌਕ ਦੇ ਮੁਤਲਕਾਂ ਜੀ ਤੁਹਾਡੇ ਰੂਬਰੂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ। ਤੇ ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਔਰ ਦੁਆ ਗੋਆਂ ਕਿ ਅੱਲਾ ਦੀ ਜ਼ਾਤ ਇਹਨਾਂ ਦੇ ਬਜ਼ੁਰਗਾਂ ਦੇ ਉੱਤੇ ਆਪਣਾ ਗਰੀਕੇ ਰਹਿਮਤ ਕਰੇ, ਜੰਨਤੁਲ ਫਿਰਦੌਸ ਵਿੱਚ ਆਲਾ ਮਕਾਮ ਅਤਾ ਫਰਮਾਏ। ਤੇ ਇਹਦੇ ਨਾਲ ਹੀ ਜੀ ਸਾਡੀ ਦੁਆ ਹੈ ਕਿ ਜਿਹੜੇ ਵੀ ਸਾਡੇ ਪੰਜਾਬ ਦੇ ਸ਼ੌਕੀਨ ਆ ਤੇ ਅੱਲਾ ਦੀ ਜ਼ਾਤ ਸਭ ਦੇ ਸ਼ੌਕ ਸਲਾਮਤ ਰੱਖੇ। ਤੇ ਅਸੀਂ ਤੁਹਾਡੇ ਦੋਸਤਾਂ ਦੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ, ਤੇ ਆਪਣਾ ਢੇਰ ਸਾਰਾ ਖਿਆਲ ਰੱਖਣਾ। ਸਾਨੂੰ ਇਜਾਜ਼ਤ ਦਿਓ ਜੀ। ਤੇ ਅਗਲੀ ਵੀਡੀਓ ਦੇ ਵਿੱਚ ਵੀ ਅਸੀਂ ਤੁਹਾਨੂੰ ਇਨਸ਼ਾਅੱਲਾ ਪੰਜਾਬ ਸਕਾਫਤ ਦਾ ਕੋਈ ਸ਼ਾਹਕਾਰ ਮਿਲਾਵਾਂਗੇ, ਪੰਜਾਬ ਸਕਾਫਤ ਦਾ ਕੋਈ ਨਾ ਕੋਈ ਰੰਗ ਵਿਖਾਵਾਂਗੇ। ਉਦੋਂ ਤੱਕ ਵਾਸਤੇ ਜੀ ਅੱਲਾ ਹਾਫਿਜ਼, ਅੱਲਾ ਨਿਗਹਿਬਾਨ, ਰੱਬ ਰਾਖਾ।